ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਕਲੋਵਿਸ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਦਿੱਲੀ NCR ਦੇ ਵਿੱਚ ਪਟਾਕਿਆਂ ਦੀ ਪਾਬੰਦੀ ਨੂੰ ਚੜਿਆ ਧਾਰਮਿਕ ਰੰਗ। ਦੇਖੋ, ਇੱਥੇ ਕੋਈ ਵੀ ਮੁੱਦਾ ਜਿਹੜਾ ਉਹ ਧਾਰਮਿਕ ਰੰਗ ਚੜੇ ਤੋਂ ਬਿਨਾਂ ਰਹਿ ਨਹੀਂ ਸਕਦਾ। ਜੇ ਧਾਰਮਿਕ ਰੰਗ ਨਾ ਚੜੇ ਤੇ ਰਾਜਨੀਤੀ ਚੜਾ ਦਿੰਦੀ ਆ, ਕਿਸੇ ਨਾ ਕਿਸੇ ਪਾਸੇ ਪੁੱਟ ਲੱਗ ਜਾਣੀ ਹੁੰਦੀ ਆ। ਅਸਲ ਦੇ ਵਿੱਚ ਕੱਲ ਸੁਪਰੀਮ ਕੋਰਟ ਨੇ ਇੱਥੇ ਦਿੱਲੀ ਤੇ NCR ਇਲਾਕੇ ਦੇ ਵਿੱਚ ਪਟਾਕਿਆਂ ਤੇ ਪਾਬੰਦੀ ਲਾ ਦਿੱਤੀ ਸੀ ਜੀ। ਤੁਹਾਨੂੰ ਪਤਾ ਹੀ ਹੋਣਾ ਕਿ ਦਿੱਲੀ ਦਾ ਹਾਲ ਜਿਹੜਾ ਉਹ ਇਹਨਾਂ ਦਿਨਾਂ 'ਚ ਕਾਫੀ ਬੁਰਾ ਹੋ ਜਾਂਦਾ, ਬਦਤਰ ਹੋ ਜਾਂਦਾ, ਬਦਤਰੀਨ ਹੋ ਜਾਂਦਾ, ਖਾਸ ਤੌਰ ਤੇ ਪ੍ਰਦੂਸ਼ਣ ਨੂੰ ਲੈ ਕੇ ਜੀ। ਪਿਛਲੀ ਵਾਰੀ ਬਹੁਤ ਰੌਲਾ ਪਿਆ ਸੀ। ਤੁਹਾਨੂੰ ਸ਼ਾਇਦ ਹਾਈ ਕੋਰਟ ਦੇ ਜੱਜ ਦੀ ਉਹ ਟਿੱਪਣੀ ਵੀ ਯਾਦ ਹੋਣੀ ਹੈ, ਜਿਹਨੇ ਦਿੱਲੀ ਬਾਰੇ ਆਖਿਆ ਕਿ ਇਹ ਦਿੱਲੀ ਹੈ, ਦੇਸ਼ ਦੀ ਰਾਜਧਾਨੀ ਹੈ ਜਾਂ ਗੈਸ ਦਾ ਚੈਂਬਰ ਆ। ਉਦੋਂ ਬੜਾ ਰੌਲਾ ਪਿਆ ਸੀਗਾ। ਫਿਰ ਉਹ ਔਡੀਵਨ ਵਾਲੀਆਂ ਸਕੀਮਾਂ ਵੀ ਆਈਆਂ, ਬਹੁਤ ਕੁਛ ਕੀਤਾ ਗਿਆ, ਪਰ ਬਾਵਜੂਦ ਇਸ ਦੀ ਦਿੱਲੀ ਹੈ ਜਿਹੜੀ ਉਹ ਸਾਹ ਲੈਣ ਜੋਗੀ ਨਹੀਂ ਹੋਈ। ਹੁਣ ਇਹ ਪਾਬੰਦੀ ਲਾਈ ਹੈ। ਵੈਸੇ ਪਹਿਲਾਂ ਵੀ ਪਾਬੰਦੀ ਸੀਗੀ, ਬਾਅਦ ਦੇ ਵਿੱਚੋਂ ਹਟਾ ਲਈ ਗਈ, ਹੁਣ ਫਿਰ ਯਕਦਮ ਇਹ ਪਾਬੰਦੀ ਲਾ ਦਿੱਤੀ ਗਈ। ਇਹਦੇ ਪਿੱਛੇ ਕਾਰਨ ਇਹ ਆ ਕਿ ਪਿਛਲੇ ਵਾਰੀ ਜਦੋਂ 5 ਦਿਨ ਇਹ ਦੀਵਾਲੀ ਦਾ ਤਿਉਹਾਰ ਰਿਹਾ ਸੀਗਾ, ਤਾਂ ਇਹਨਾਂ 5 ਦਿਨਾਂ ਦੇ ਦੌਰਾਨ ਉੱਥੇ ਜੋ ਪੋਲਿਊਸ਼ਨ ਸੀਗਾ ਉਹਦਾ ਜਿਹੜਾ ਪੈਮਾਨਾ ਸੀਗਾ ਉਹ ਲਗਭਗ 60% ਵੱਧ ਗਿਆ ਸੀਗਾ ਜੀ, ਨੋਰਮਲ ਦੇ ਨਾਲੋਂ 60%। ਹੁਣ ਇੰਨਾ ਵੱਡਾ ਪੋਲਿਊਸ਼ਨ, ਇੰਨਾ ਜ਼ਿਆਦਾ ਪ੍ਰਦੂਸ਼ਣ ਇਨਸਾਨ ਕਿੱਦਾਂ ਸਾਹ ਲੈ ਸਕਦਾ। ਦੱਸਦੇ ਆ ਕਿ ਇੱਕੋ ਵੇਲੇ 40 ਸਿਗਰਟਾਂ ਦਾ ਧੂੰਆਂ ਜਿੰਨਾ ਨੁਕਸਾਨ ਕਰਦਾ ਇੱਕ ਬੰਦੇ ਦੇ ਸਰੀਰ ਦੇ ਵਿੱਚ, ਇੱਕ ਬੋਡੀ ਦੇ ਵਿੱਚ। ਇਸ ਤਰ੍ਹਾਂ ਦਾ ਪ੍ਰਦੂਸ਼ਣ ਜਿਹੜਾ ਪਿਛਲੀ ਵਾਰੀ ਉੱਥੇ ਦੇਖਿਆ ਗਿਆ ਸੀਗਾ ਜੀ। ਤਾਂ ਹੋਇਆ ਕੀ ਸੀਗਾ ਕਿ ਇੱਕ 6 ਸਾਲ ਦੇ ਬੱਚੇ ਨੇ ਸੁਪਰੀਮ ਕੋਰਟ 'ਚ ਜਾ ਕੇ ਰਿਟ ਪਾਈ ਸੀਗੀ, ਪਟੀਸ਼ਨ ਪਾਈ ਸੀ। ਉਹਨੇ ਆਖਿਆ ਸੀਗਾ ਸੰਵਿਧਾਨ ਸਾਨੂੰ ਜਿਉਣ ਦਾ ਮੌਲਿਕ ਅਧਿਕਾਰ ਦਿੰਦਾ ਤੇ ਅਸੀਂ ਜੀਏ ਕਿੱਦਾਂ, ਅਸੀਂ ਵੱਡੇ ਕਿੱਦਾਂ ਹੋਈਏ, ਸਾਡੇ ਕੋਲ ਤੇ ਸਾਹ ਲੈਣ ਜੋਗੀ ਇੱਥੇ ਸਾਫ਼ ਹਵਾ ਹੈ ਨਹੀਂ। ਉਸ ਤੋਂ ਬਾਅਦ ਫਿਰ ਕਾਫੀ ਇੱਥੇ ਬਹਿਸ ਵਸਈਆ ਹੋਇਆ, ਕਾਨੂੰਨੀ ਨੁਕਤਿਆਂ ਤੇ ਲੜਾਈ ਲੜੀ ਗਈ। ਚਲੋ ਇਸ ਵਾਰੀ ਸੁਪਰੀਮ ਕੋਰਟ ਦਾ ਬਹੁਤ ਵੱਡਾ ਫੈਸਲਾ ਆ ਗਿਆ। ਇਹਦੇ ਨਾਲ ਦੇਖੋ, ਇੱਕ ਪਾਸੇ ਤੇ ਜਿਹੜੇ ਪਟਾਕਾ ਕਾਰੋਬਾਰੀ ਆ ਉਹਨਾਂ ਦੇ ਕੰਮ ਦਾ ਪਟਾਕਾ ਪੈ ਗਿਆ, ਦੂਜੇ ਪਾਸੇ ਕੁਛ ਲੋਕ ਜਿਹੜੇ ਚੁਗਿਰਦੇ ਨੂੰ ਪਿਆਰ ਕਰਦੇ ਆ, ਵਾਤਾਵਰਨ ਨੂੰ ਪਿਆਰ ਕਰਦੇ ਆ, ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਆ ਕਿ ਚਲੋ ਦੇਰ ਆਏ ਦਰੁਸਤ ਆਏ, ਕੋਈ ਚੰਗਾ ਫੈਸਲਾ ਆਇਆ। ਪਰ ਬਾਵਜੂਦ ਇਸਦੇ ਇੱਕ ਧਿਰ ਉਹ ਵੀ ਆ ਜਿਹੜੀ ਇਹਨੂੰ ਹੁਣ ਧਾਰਮਿਕ ਰੰਗਤ ਦੇਣ 'ਚ ਲੱਗੀ ਹੋਈ ਆ। ਉਹ ਕਿਹੜੀ ਧਿਰ ਆ? ਖਾਸ ਤੌਰ ਤੇ ਬੁੱਧੀਜੀਵੀਆਂ ਦੀ ਧਿਰ ਆ। ਬੁੱਧੀਜੀਵੀ ਕਹਿ ਲਓ ਜਾਂ ਕਬੁੱਧੀਜੀਵੀ ਕਹਿ ਲਓ, ਉਹ ਇਸ ਮਸਲੇ ਨੂੰ ਕਿਸੇ ਹੋਰ ਪਾਸੇ ਲਈ ਜਾਂਦੇ ਆ। ਔਰ ਇਹਨਾਂ ਦੇ ਵਿੱਚ ਕਮਾਲ ਦਾ ਨਾਂ ਇੱਕ ਚੇਤਨ ਭਗਤ ਦਾ, ਜਿਹੜਾ ਭਗਤ ਆਮ ਤੌਰ ਤੇ ਹਾਫ ਗਰਲਫ੍ਰੈਂਡ ਤੇ ਪਤਾ ਨਹੀਂ ਕਿਹੜਾ ਕੁਛ ਦਿਖਾਉਂਦਾ ਲੋਕਾਂ ਨੂੰ। ਉਸ ਲੇਖਕ ਨੇ ਇਹਨੂੰ ਸਿੱਧੇ ਤੌਰ ਤੇ ਧਾਰਮਿਕ ਰੰਗਤ ਦਿੰਦਿਆਂ ਇਹ ਕਹਿ ਦਿੱਤਾ ਕਿ ਹਿੰਦੂ ਤਿਉਹਾਰਾਂ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ, ਹਿੰਦੂ ਤਿਉਹਾਰ ਹੀ ਕਿਉਂ ਪਾਬੰਦੀ ਦੇ ਦਾਇਰੇ 'ਚ ਆਉਂਦੇ ਆ। ਉਹ ਕਹਿੰਦਾ ਕਿ ਮੁਹਰਮ ਦੇ ਵਿੱਚ, ਬਕਰੀਦ ਦੇ ਵਿੱਚ ਇਹ ਖੂਨ ਖਰਾਬਾ ਜਿਹੜਾ ਕਰਦੇ ਆ। ਹੁਣ ਇਹ ਸ਼ਬਦ ਤੁਹਾਨੂੰ ਪਤਾ ਹੀ ਹੈ ਕਿਹਨਾਂ ਲਈ ਵਰਤਦਾ ਪਿਆ ਸੀ ਉਹ, ਕਿ ਇਹ ਜਿਹੜੇ ਲੋਕ ਕਰਦੇ ਆ ਉਹਨਾਂ ਤੇ ਵੀ ਰੋਕ ਲੱਗਣੀ ਚਾਹੀਦੀ ਆ। ਹੋਰ ਵੀ ਇੱਕਾ ਦੁੱਕਾ ਵੈਸੇ ਜਦੋਂ ਇਸ ਤਰ੍ਹਾਂ ਦੇ ਵਿਵਾਦਤ ਟਵੀਟ ਆਉਂਦੇ ਆ, ਵਰਿੰਦਰ ਸਹਿਵਾਗ ਦਾ ਨਾਂ ਆਪਣੇ ਆਪ ਹੀ ਜੋੜ ਲੈਣਾ ਚਾਹੀਦਾ। ਉਹ ਇਸ ਸੂਚੀ ਵਿੱਚ ਆ ਕੇ ਜੋੜੀ ਜਾਂਦਾ। ਤੂੰ ਕੌਣ ਹੈ ਕਿ ਮੈਂ ਖਾਮ ਖਾ, ਉਹ ਖਾਮ ਖਾ ਵਿੱਚ ਆ ਕੇ ਜੁੜ ਜਾਂਦਾ।
ਸੋ ਵਰਿੰਦਰ ਸਹਿਵਾਗ ਨੇ ਵੀ ਇੱਕ ਗੁੱਝਾ ਜਿਹਾ ਟਵੀਟ ਇਹਦੇ ਤੇ ਕਰ ਦਿੱਤਾ। ਸੋ ਕਾਫੀ ਇਸ ਮਸਲੇ ਨੂੰ ਨਾ ਟਵਿਸਟ ਕੀਤਾ ਗਿਆ, ਧਾਰਮਿਕ ਪਾਸੇ ਤੋਂ ਰੰਗਤ ਦਿੱਤੀ ਗਈ ਆ। ਪਰ ਜਿੱਥੋਂ ਤੱਕ ਚੇਤਨ ਭਗਤ ਦੀ ਚੇਤਨਾ ਦਾ ਸਵਾਲ ਆ ਤਾਂ ਉਹਦੀ ਚੇਤਨਾ ਮੇਰੇ ਖਿਆਲ ਦੇ ਨਾਲ ਬਿਲਕੁਲ ਲੂਲੀ ਲੰਗੜੀ ਜਾਪਦੀ ਆ। ਦੇਖੋ, ਜਦੋਂ ਉਹ ਇਸ ਤਰ੍ਹਾਂ ਦੀਆਂ ਬਲੀਆਂ ਦੀ ਗੱਲ ਕਰਦੇ ਆ ਇੱਕ ਵਿਸ਼ੇਸ਼ ਧਰਮ ਨੂੰ ਲੈ ਕੇ, ਇੱਕ ਵਿਸ਼ੇਸ਼ ਫਿਰਕੇ ਨੂੰ ਲੈ ਕੇ, ਤੇ ਇਹਨਾਂ ਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ ਭਾਰਤ ਦੇ ਵਿੱਚ ਐਸੇ ਮੰਦਿਰ ਵੀ ਆ ਜਿਨ੍ਹਾਂ ਦੇ ਵਿੱਚ ਪਸ਼ੂਆਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ। ਉਹ ਤੇ ਫਿਰ ਸਾਰਿਆਂ ਦੀ ਜਾਂ ਤੇ ਗੱਲ ਕਰੋ, ਜੇ ਤੁਸੀਂ ਵਾਤਾਵਰਨ ਦੀ ਗੱਲ ਕਰਨੀ ਹੈ। ਤਿਉਹਾਰਾਂ ਦਾ ਜਿੱਥੋਂ ਤੱਕ ਸੰਬੰਧ ਆ, ਤਿਉਹਾਰ ਕਿਤੇ ਹੋਰ ਪਾਬੰਦ ਨਹੀਂ ਕੀਤੇ ਗਏ, ਤਿਉਹਾਰ ਪਾਬੰਦ ਕੀਤੇ ਗਏ ਸਿਰਫ ਤੇ ਸਿਰਫ ਦਿੱਲੀ ਦੇ ਵਿੱਚ, ਜਿੱਥੇ ਲੋਕ ਦੁਖੀ ਆ। ਇਹ ਗੱਲ ਵੱਖਰੀ ਆ ਕਿ ਪਾਬੰਦੀ ਬੇਸ਼ੱਕ ਆ, ਪਰ ਮੇਰਾ ਮੰਨਣਾ ਹੈ ਕਿ ਉੱਥੇ ਪਟਾਕੇ ਜ਼ਰੂਰ ਚੱਲਣਗੇ, ਕਿਉਂਕਿ ਲੋਕ ਹੈ ਜਿਹੜੇ ਉਹ ਹਰਿਆਣੇ ਚੋਂ ਲੈ ਕੇ ਚਲੇ ਜਾਣਗੇ। ਉਹਨਾਂ ਨੂੰ ਕਿੱਦਾਂ ਰੋਕਿਆ ਜਾਊਗਾ, ਉਹ ਇੱਕ ਵੱਖਰਾ ਵਿਸ਼ਾ। ਪਰ ਜਿਸ ਤਰੀਕੇ ਨਾਲ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ, ਇਹਨਾਂ ਬੰਦਿਆਂ ਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ ਕਿ ਜੇ ਅਸੀਂ ਇਤਿਹਾਸ ਨੂੰ ਚੱਕ ਕੇ ਦੇਖੀਏ, ਹਿਸਟਰੀ ਨੂੰ ਚੱਕ ਕੇ ਦੇਖੀਏ, ਤੁਗਲਕ ਤੋਂ ਲੈ ਕੇ ਰੰਗੀਲੇ ਤੱਕ ਸਾਰੇ ਹੀ ਜਿਹੜੇ ਮੁਸਲਿਮ ਬਾਦਸ਼ਾਹ ਸੀਗੇ, ਉਹਨਾਂ ਦੇ ਵਿੱਚੋਂ ਬਹੁਤੇ ਜ਼ਿਆਦੇ ਆ ਜਿਹੜੇ ਉਹ ਦੀਵਾਲੀ ਮਨਾਉਂਦੇ ਰਹੇ ਆ। ਔਰੰਗਜ਼ੇਬ ਨੇ ਬੰਦ ਕੀਤੀ ਸੀਗੀ, ਬਾਅਦ ਦੇ ਵਿੱਚ ਉਹ ਦੀਵਾਲੀ ਫਿਰ ਸ਼ੁਰੂ ਹੋ ਗਈ ਸੀਗੀ। ਸੋ ਇਹ ਇਸ ਤਰ੍ਹਾਂ ਦੀ ਜਿਹੜੀ ਰੰਗਤ ਦਿੱਤੀ ਜਾਣੀ ਆ ਉਹ ਮਾੜੀ ਗੱਲ ਆ। ਇਹਦੇ 'ਚ ਰਲ ਮਿਲ ਕੇ ਸਗੋਂ ਸਹਿਯੋਗ ਕਰਨਾ ਚਾਹੀਦਾ ਸਾਰਿਆਂ ਨੂੰ। ਇਹ ਉਹੀ ਲੋਕ ਆ ਜਿਹੜੇ ਆਮ ਤੌਰ ਤੇ ਲੋਕਾਂ ਨੂੰ ਕਹਿੰਦੇ ਆ ਕਿ ਕਾਨੂੰਨ ਦੇ ਹੁਕਮ ਜਿਹੜੇ ਆਉਂਦੇ ਉਹਨਾਂ ਤੇ ਫੁੱਲ ਚੜ੍ਹੋ, ਉਹਨਾਂ ਤੇ ਫੁੱਲ ਚੜ੍ਹੋ, ਤੇ ਆਪ ਉਹਨਾਂ ਹੁਕਮਾਂ ਨੂੰ ਇਹ ਪੈਰਾਂ ਥੱਲੇ ਮਿਧਣ ਡਏ ਆ। ਇਹ ਚੰਗਾ ਰੁਝਾਨ ਨਹੀਂ। ਇੱਥੇ ਤੇ ਲੋਕ ਇਹ ਆਸ ਲਾਈ ਬੈਠੇ ਆ ਕਿ ਇੱਕ ਦਿਨ ਐਸਾ ਆਊਗਾ ਜਦੋਂ ਦੀਵਾਲੀ ਸਿਰਫ ਤੇ ਸਿਰਫ ਰੌਸ਼ਨੀ ਦੀ ਦੀਵਾਲੀ ਬਣੂਗੀ। ਆਹ ਦੀਵਾਲੀ ਜਿਹੜੀ ਬਰੂਦ ਦੀ ਦੀਵਾਲੀ ਅਸੀਂ ਮਾਣਦੇ ਹਾਂ, ਇਸ ਦੀਵਾਲੀ ਤੋਂ ਸਾਡਾ ਖਹਿੜਾ ਛੁੱਟੂਗਾ। ਪਰ ਜਿਹੜੇ ਇਹ ਲੋਕ ਆ ਇਹ ਦੂਸਰੇ ਪਾਸੇ ਗੱਲ ਨੂੰ ਲਈ ਜਾਂਦੇ ਆ। ਉਹਦਾ ਪਟਾਕਿਆਂ ਦੀ ਜੇ ਗੱਲ ਕਰੀਏ, ਇੱਥੇ ਹੁਣ ਪਟਾਕੇ ਪੈਣੇ ਸ਼ੁਰੂ ਹੋ ਚੁੱਕੇ ਆ, ਔਰ ਜਦੋਂ ਪਟਾਕਿਆਂ ਦੀ ਗੱਲ ਚੱਲਦੀ ਹੈ ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਦੇਖਣੀਆਂ ਪੈਂਦੀਆਂ। ਗਰੀਬ ਦਾ ਬੱਚਾ ਪਟਾਕਾ ਮੰਗ ਲਵੇ ਤੇ ਉਹਦੇ ਘਰੇ ਕਲੇਸ਼ ਪੈ ਜਾਂਦਾ, ਅਮੀਰ ਦਾ ਬੱਚਾ ਮੰਗ ਲਵੇ ਉਹਨਾਂ ਦੇ ਘਰੇ ਖੁਸ਼ੀ ਦੀ ਲਹਿਰ ਦੌੜ ਪੈਂਦੀ ਆ। ਆਪਦਾ ਪਟਾਕਾ ਪੈ ਜੇ ਕੰਮ ਤਮਾਮ ਹੋ ਜਾਂਦਾ, ਕਿਸੇ ਵੈਰੀ ਦਾ ਪਟਾਕਾ ਪੈ ਜਾਵੇ ਤੇ ਖੁਸ਼ੀ ਦਾ ਮਾਹੌਲ ਬਣ ਜਾਂਦਾ ਹੈ। ਸੋ ਪਟਾਕੇ ਬਾਰੇ ਇਹ ਵੀ ਗੱਲ ਕਹੀ ਸੀ ਕਿਸੇ ਨੇ, ਰਹਾ ਦਮ ਨਾ ਅਬ ਆਦਮੀ ਕਮਜ਼ੋਰ में दब जाती है गरीबों की चीख अमीरों के पटाखों के शोर में। तो पटाकिਆਂ ਦੇ ਸ਼ੋਰ 'ਚ ਕਈ ਆਵਾਜ਼ਾਂ ਦੱਬ ਵੀ ਜਾਂਦੀਆਂ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਅਰਥ ਸ਼ਾਸਤਰੀ ਨੂੰ ਨੋਬਲ ਪੁਰਸਕਾਰ ਮਿਲਦਿਆਂ ਹੀ ਹੱਥਾਂ ਤੇ ਚੁੱਕ ਲਿਆ ਭਾਜਪਾ ਨੇ, ਤੇ ਭਰ ਕਹਿੰਦੇ ਬਾਅਦ 'ਚ ਫਿਰ ਨਮੋਸ਼ੀ ਵੀ ਮਿਲ ਗਈ। ਕਿਸੇ ਨੇ ਭੁੱਖੇ ਨੂੰ ਪੁੱਛਿਆ ਸੀ 2 ਤੇ 2 ਕਿੰਨੇ ਹੁੰਦੇ ਨੇ, ਆਖਿਆ 4 ਰੋਟੀਆਂ। ਜੀ, ਇਹ ਹਾਲ ਭਾਜਪਾ ਵਾਲਿਆਂ ਦਾ। ਇਹਨਾਂ ਨੂੰ ਕੋਈ ਮੁੱਦਾ ਮਿਲ ਜਾਵੇ ਜਿਹੜਾ ਇਹਨਾਂ ਦੇ ਪੱਖ 'ਚ ਮਾੜਾ ਮੋਟਾ ਜਾਂਦਾ, ਮਾੜਾ ਮੋਟਾ ਇਹਨਾਂ ਦੇ ਪੱਖ 'ਚ ਉਲਾਰ ਹੁੰਦਾ, ਬਸ ਫਿਰ ਇਹ ਪੂਛਾਂ ਤੜਾ ਕੇ ਉਹਦੇ ਮਗਰ ਲੱਗ ਜਾਂਦੇ ਆ। ਬਾਅਦ ਦੇ ਵਿੱਚ ਭਾਵੇਂ ਇਹ ਖੱਡੇ 'ਚ ਡਿੱਗ ਪੈਣ, ਬਾਅਦ ਦੇ ਵਿੱਚ ਠੁੱਡਾ ਖਾ ਕੇ ਇਹ ਮੁੱਦੇ ਮੂੰਹ ਜਾ ਕੇ ਆਪਣਾ ਮੱਥਾ ਜਿਹੜਾ ਉਹ ਕੰਧ 'ਚ ਮਰਵਾ ਲੈਣ। ਹੋਇਆ ਕੀ ਆ ਕਿ ਜਿਹੜੇ ਬਹੁਤ ਵੱਡੇ ਅਰਥ ਸ਼ਾਸਤਰੀ ਹੈ ਅਲਫਰੈਡ, ਜਿਹੜੇ ਸ਼ਾਇਦ ਉਹਨਾਂ ਦਾ ਨਾਮ ਮੈਨੂੰ ਭੁੱਲ ਗਿਆ, ਜਿਹਨਾਂ ਨੂੰ ਅੱਜ ਮਿਲਿਆ, ਮੈਂ ਚਲੋ ਯਾਦ ਕਰਕੇ ਦੱਸਦਾ ਉਹਨਾਂ ਨੂੰ, ਜਿਹਨਾਂ ਨੂੰ ਨੋਬਲ ਪੁਰਸਕਾਰ ਮਿਲਿਆ। ਉਹ ਨੋਬਲ ਪੁਰਸਕਾਰ ਮਿਲਣ ਤੋਂ ਬਾਅਦ ਇਹਨਾਂ ਨੇ ਤੁਰੰਤ ਹੀ, ਥਾਲੇਰ ਸ਼ਾਇਦ ਉਹਨਾਂ ਦਾ ਨਾਮ ਹੈ, ਜਿਹਨਾਂ ਨੂੰ ਅੱਜ ਨੋਬਲ ਪੁਰਸਕਾਰ ਐਲਾਨ ਹੋਇਆ ਅਰਥ ਸ਼ਾਸਤਰ ਦੇ ਵਿੱਚ, ਤਾਂ ਉਹ ਥਾਲੇਰ ਸਾਹਿਬ ਨੂੰ ਜਦੋਂ ਪੁਰਸਕਾਰ ਮਿਲਿਆ, ਨਾਲ ਦੀ ਨਾਲ ਇਹਨਾਂ ਦੇ ਜਿਹੜੇ IT ਸੈੱਲ ਵਾਲੇ ਸੀਗੇ ਉਹਨਾਂ ਨੇ ਉਹਦਾ ਥਾਲੇਰ ਦਾ ਇੱਕ ਪੁਰਾਣਾ ਟਵੀਟ ਚੁੱਕਿਆ ਔਰ ਉਸ ਟਵੀਟ ਨੂੰ ਇਹਨਾਂ ਨੇ ਫੈਲਾਉਣਾ ਸ਼ੁਰੂ ਕਰ ਦਿੱਤਾ। ਔਰ ਸਭ ਤੋਂ ਪਹਿਲ ਜਿਹੜੀ ਕੀਤੀ ਉਹ ਕੀਤੀ ਇਹਨਾਂ ਦੇ IT ਸੈੱਲ ਦੇ ਹੈਡ ਜਿਹੜੇ ਅਮਿਤ ਮਾਲਵੀਆ ਜੀ ਹੈ। ਅਮਿਤ ਮਾਲਵੀਆ ਜੀ ਨੇ ਉਹ ਟਵੀਟ ਜਿਹੜਾ ਟ੍ਰੈਂਡ ਕੀਤਾ। ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਕੇਂਦਰੀ ਮੰਤਰੀ ਆ ਪੀਯੂਸ਼ ਗੋਇਲ, ਉਹਨਾਂ ਨੇ ਵੀ ਸ਼ੇਅਰ ਕਰ ਦਿੱਤਾ। ਉਹ ਤੋਂ ਬਾਅਦ ਇਹਨਾਂ ਦਾ ਜਿਹੜਾ ਇੱਕ ਹੋਰ ਰਾਜ ਮੰਤਰੀ ਹੈ ਗਿਰੀਰਾਜ, ਉਹਨੇ ਵੀ ਜਾ ਕੇ ਤੇ ਇੱਥੋਂ ਤੱਕ ਮਿਹਣਾ ਮਾਰ ਦਿੱਤਾ ਕਾਂਗਰਸ ਨੂੰ, ਕਹਿੰਦਾ ਕਿ ਆਹ ਦੇਖੋ ਅਰਥ ਸ਼ਾਸਤਰੀਓ, ਆ ਮਿਲੋ ਇਸ ਅਰਥ ਸ਼ਾਸਤਰੀ ਨੂੰ, ਤੁਹਾਡਾ ਅਰਥ ਸ਼ਾਸਤਰ, ਇਹਦਾ ਅਰਥ ਸ਼ਾਸਤਰ ਪਤਾ ਲੱਗ ਜਾਵੇ। ਅਸਲ ਦੇ ਵਿੱਚ ਉਸ ਟਵੀਟ ਦੇ ਵਿੱਚ ਕੀ ਸੀਗਾ, ਉਸ ਟਵੀਟ ਦੇ ਵਿੱਚ ਇਹ ਲਿਖਿਆ ਗਿਆ ਸੀ ਥਲੇਰ ਵੱਲੋਂ ਕਿ ਮੈਂ ਨੋਟਬੰਦੀ ਵਰਗੀ ਪਹਿਲ ਕਦਮੀ ਦੀ ਕਰਦਾ, ਸਮਰਥਨ ਕਰਦਾ ਹੈਗਾ। ਤਾਂ ਉਸ ਟਵੀਟ ਨੂੰ ਚੱਕ ਕੇ ਨਾ ਬੜੇ ਵੱਡੇ ਪੱਧਰ ਤੇ ਫੈਲਾਇਆ। ਉਹ ਜਿਹੜੀ ਉਹਨੇ ਕਿਹਾ ਕਿ ਮੈਂ ਹਮਾਇਤ ਕਰਦਾ,
ਉਹ ਕਾਫੀ ਪੁਰਾਣਾ ਟਵੀਟ ਸੀਗਾ। ਹੋਇਆ ਕਿ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਉਸ ਟਵੀਟ ਨੂੰ ਫੈਲਾ ਦਿੱਤਾ, ਇੱਥੋਂ ਤੱਕ ਕਿ ਜਿਹੜਾ ਸਾਡਾ HS ਕਿੰਗਰਾ ਪੰਜਾਬ ਦਾ ਲੀਡਰ ਹੈ, ਇਹਨੇ ਵੀ ਉਹ ਖਬਰ ਸ਼ੇਅਰ ਕਰ ਦਿੱਤੀ ਕਿਉਂਕਿ ਇਹਦੇ ਤੇ ਕੱਲ ਸਾਡੇ ਵਰਗਿਆਂ ਨੇ ਕਾਫੀ ਕਿੰਤੂ ਪਰੰਤੂ ਕੀਤੇ ਸੀ ਕਿ ਤੈਨੂੰ ਅੱਜ ਜਿਹੜੀ ਨੋਟਬੰਦੀ ਚੰਗੀ ਲੱਗਦੀ ਆ, ਇਸ ਨੋਟਬੰਦੀ ਨੇ ਤੇ ਸਾਰਾ ਮੁਲਕ ਇੱਕ ਵਾਰੀ ਹਿਲਾਇਆ ਪਿਆ। ਤਾਂ ਇਸ ਬੰਦੇ ਨੇ ਵੀ ਅੱਗੋਂ ਟੌਂਚ ਮਾਰੀ, ਕਹਿੰਦਾ ਕਿ ਆ ਦੇਖੋ ਤੁਸੀਂ ਇਹਦੇ ਨਾਲੋਂ ਜ਼ਿਆਦਾ ਸੂਝਵਾਨ ਹੋ ਇਸ ਅਰਥ ਸ਼ਾਸਤਰੀ ਦੇ ਨਾਲੋਂ। ਪਰ ਇਹਨਾਂ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਉਹ ਫੇਕ ਨਿਊਜ਼ ਬਣਾਈ ਗਈ ਆ। ਹੋਇਆ ਕਿ ਫਿਰ ਇੱਥੇ ਇੱਕ ਨਾ ਨਿਊਜ਼ ਪੋਰਟਲ ਆ, ਉਹਨੂੰ ਆਪਾਂ ਨਿਊਜ਼ ਪੋਰਟਲ ਵੀ ਕਹਿ ਸਕਦੇ ਹਾਂ ਜਾਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਉਹ ਸਾਰੀਆਂ ਨਿਊਜ਼ ਪੋਰਟਲਾਂ ਦੀ ਜਸੂਸੀ ਕਰਦੀ ਹੈ। ਉਹਦਾ ਨਾਮ ਹੈਗਾ www.altnews.in। ਉਹਨਾਂ ਨੇ ਕੀ ਕੀਤਾ ਕਿ ਇਸ ਖਬਰ ਦੀ ਤਹਿ ਤੱਕ ਜਾ ਕੇ ਸਾਰਾ ਕੁਛ ਬਾਹਰ ਕੱਢ ਲਿਆਂਦਾ, ਪਰ ਫਿਰ ਭਾਜਪਾ ਨੂੰ ਨਮੋਸ਼ੀ ਚੱਲਣੀ ਪਈ। ਦਰਅਸਲ ਹੋਇਆ ਕੀ ਸੀਗਾ ਕਿ ਜਿਹੜਾ ਉਹ ਟਵੀਟ ਕੀਤਾ ਸੀ ਥਾਲੇਰ ਸਾਹਿਬ ਨੇ, ਉਹਨਾਂ ਨੇ ਉਸ ਟਵੀਟ ਦੇ ਵਿੱਚ ਤੇ ਨੋਟਬੰਦੀ ਦਾ ਸਮਰਥਨ ਕੀਤਾ ਸੀ ਔਰ ਕਿਹਾ ਸੀਗਾ ਕਿ ਦੇਖੋ ਮੈਂ ਇਹਦੀ ਹਮਾਇਤ ਇਸ ਕਰਕੇ ਕਰਦਾ ਕਿਉਂਕਿ ਕੈਸ਼ਲੈਸ ਇਕੋਨਮੀ ਦੇ ਵਿੱਚ ਭ੍ਰਿਸ਼ਟਾਖੋਰੀ ਹੈ ਜਿਹੜੀ ਉਹ ਘੱਟ ਜਾਂਦੀ ਆ ਜੀ। ਹੁਣ ਬਾਅਦ ਦੇ ਵਿੱਚ ਇੱਕ ਟਵੀਟ ਉਹਨੇ ਹੋਰ ਕੀਤਾ ਸੀਗਾ, ਉਸ ਟਵੀਟ ਦੇ ਵਿੱਚ ਇਹਨਾਂ ਦੀ ਜਖਣਾ ਪੱਟੀ ਹੋਈ ਸੀਗੀ, ਯਾਨੀ ਜਦੋਂ ਨੋਟਬੰਦੀ ਦਾ ਖਿਲਾਰਾ ਖਿਲਰ ਗਿਆ ਇਹਨਾਂ ਤੋਂ ਸੂਤ ਨਹੀਂ ਆਇਆ। ਤਾਂ ਜਦੋਂ ਉਹ ਸਭ ਕੁਛ ਹੋ ਰਿਹਾ ਸੀਗਾ ਤਾਂ ਉਸ ਦੌਰਾਨ ਉਸ ਅਰਥ ਸ਼ਾਸਤਰੀ ਨੇ ਇੱਕ ਟਿੱਪਣੀ ਹੋਰ ਕੀਤੀ ਸੀਗੀ, ਖਾਸ ਤੌਰ ਤੇ 2000 ਦੇ ਨੋਟ ਨੂੰ ਲੈ ਕੇ, ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਪਹਿਲਾਂ ਇਹ ਜਿਹੜੀ ਕੈਸ਼ਲੈਸ ਇਕੋਨਮੀ ਆ ਇਹਦੇ ਨਾਲ ਭ੍ਰਿਸ਼ਟਾਖੋਰੀ ਘਟਦੀ ਹੈ, ਪਰ ਬਾਅਦ ਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਬਹੁਤ ਬੁਰਾ ਮਨਾਇਆ ਸੀਗਾ ਕਿ 2000 ਦਾ ਨੋਟ ਹੀ ਜੇ ਤੁਸੀਂ ਚਲਾਉਣਾ ਸੀ ਤੇ ਫਿਰ ਇਹ ਨੋਟਬੰਦੀ ਕਰਨ ਦਾ ਤੁਕ ਹੀ ਬਣਦਾ ਸੀ। ਹੁਣ ਜਿਹੜਾ ਦੂਜਾ ਟਵੀਟ ਸੀ ਚੁੱਕ ਕੇ ਉਹ ਤੇ ਇਹਨਾਂ ਨੇ ਦੱਸਿਆ ਨਹੀਂ ਲੋਕਾਂ ਨੂੰ, ਉਹ ਪੁਰਾਣਾ ਟਵੀਟ ਚੱਕ ਕੇ ਘੁਮਾ ਦਿੱਤਾ। ਬਾਅਦ ਦੇ ਵਿੱਚ ਫਿਰ ਜਦੋਂ ਉਸ ਪੋਰਟਲ ਨੇ ਸਾਰੀ ਖੋਜ ਕਰਕੇ ਲੋਕਾਂ ਦੇ ਵਿੱਚ ਰੱਖੀ, ਮੁੜ ਕੇ ਨਾ ਤੇ ਕਿੰਗਰਾ ਸਾਹਿਬ ਵਰਗੇ ਨੂੰ ਗੱਲ ਆਉਂਦੀ ਸੀ ਨਾ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਕੋਈ ਗੱਲ ਆਉਂਦੀ ਸੀ, ਪਰ ਇਹਨਾਂ ਨੇ ਇੱਕ ਵਾਰੀ ਖਾਹ ਜਿਹੜਾ ਅਰਥ ਸ਼ਾਸਤਰੀ 7 ਸਮੁੰਦਰ ਪਾਰ ਬੈਠਾ ਸੀ ਉਹ ਆਪਣਾ ਬਣਾ ਲਿਆ ਇਹ ਸਾਡਾ ਹਮਾਇਤੀ ਆ। ਉਦਾਂ ਦੇਖੋ ਹਮਾਇਤ ਤੇ ਸਾਰਿਆਂ ਨੇ ਕੀਤੀ ਸੀ, ਸਾਡੇ ਵਰਗਿਆਂ ਨੇ ਵੀ ਕੀਤੀ ਸੀ, ਜਦੋਂ ਇਹ ਤੁਰੇ ਆ ਸਾਰਿਆਂ ਨੇ ਕਿਹਾ ਕਿ ਚੰਗਾ ਕੰਮ ਆ। ਪਰ ਬਾਅਦ ਦੇ ਵਿੱਚ ਜਦੋਂ ਇਹ ਨੋਟਬੰਦੀ ਵਾਲਾ ਕੰਮ ਪੁੱਠਾ ਪੈ ਗਿਆ, ਜਦੋਂ ਸੰਭਲਿਆ ਹੀ ਨਹੀਂ, ਵਾਅਦੇ ਕਰ ਕਰਕੇ ਇੱਥੋਂ ਤੱਕ ਨਰਿੰਦਰ ਮੋਦੀ ਸਾਹਿਬ ਭੱਜ ਗਏ ਕਿ ਜੇ 50 ਦਿਨਾਂ 'ਚ ਕੰਮ ਸੂਤ ਨਾ ਆਇਆ ਤੇ ਮੈਂ ਚਰਾਏ 'ਚ ਖੜ ਜੂੰਗਾ, ਜਿਹੜੀ ਸਜ਼ਾ ਮੈਨੂੰ ਦੇਣੀ ਹੈ ਦੇ ਦਿਓ। ਉੱਥੋਂ ਵੀ ਉਹ ਨੱਸ ਤੁਰੇ ਤੇ ਫਿਰ ਲੋਕਾਂ ਨੇ ਜਿਹੜਾ ਪਹਿਲਾ ਦ੍ਰਿਸ਼ਟੀਕੋਣ ਰੱਖਿਆ ਸੀ ਉਹਨੂੰ ਆਪਣੇ ਆਪ ਹੀ ਬਦਲ ਲਿਆ। ਸੋ ਇਹ ਜਿਹੜਾ ਬਦਲਿਆ ਹੋਇਆ ਦ੍ਰਿਸ਼ਟੀਕੋਣ ਆ ਉਹ ਇਹ ਲੋਕਾਂ ਦੇ ਸਾਹਮਣੇ ਨਹੀਂ ਰੱਖਦੇ। ਜਿਹੜਾ ਪਹਿਲਾ ਦ੍ਰਿਸ਼ਟੀਕੋਣ ਸੀ, ਜਿਹੜੀ ਪਹਿਲੀ ਹਮਾਇਤ ਸੀਗੀ, ਉਹਨੂੰ ਇਹ ਵਾਰ-ਵਾਰ ਟ੍ਰੈਂਡ ਕਰ ਦਿੰਦੇ ਆ। ਸੋ ਇਹਨਾਂ ਕੋਸ਼ਿਸ਼ ਕੀਤੀ ਸੀਗੀ ਕਿ ਅਸੀਂ ਇਸ ਲੋਚਨਾ ਦੇ ਦੌਰ ਦੇ ਵਿੱਚ ਕੁਛ ਨਾ ਕੁਛ ਵੱਡੀ ਹਮਾਇਤ ਜਿਹੜੀ ਹਾਸਲ ਕਰਕੇ ਮੁੱਖ ਮੋੜ ਲਈਏ, ਰੁੱਖ ਮੋੜ ਲਈਏ, ਪਰ ਉਹ ਗੱਲ ਬਣੀ ਨਹੀਂ। ਜੀ ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਭਾਜਪਾ ਨੇਤਾ ਦੇ ਸਾਬਕਾ MP ਦੇ ਮੁੰਡੇ ਨੂੰ ਤਾਂ ਜ਼ਿੰਦਗੀ ਜੇਲ੍ਹ ਦੇ ਵਿੱਚ ਰਹਿਣ ਦੀ ਸੁਣਾਈ ਗਈ ਹੈ ਸਜ਼ਾ। ਦੇਖੋ ਇਹ ਜਿਹੜਾ ਨੇਤਾ ਨਾ ਭਦੋਈ ਦਾ ਸੀਗਾ, ਵੈਸੇ ਹੁਣ ਇਹ ਭਾਰਤੀ ਜਨਤਾ ਪਾਰਟੀ 'ਚ ਆ ਗਿਆ, ਕਿਸੇ ਸਮੇਂ ਇਹ ਸਮਾਜਵਾਦੀਆਂ ਦਾ ਹੁੰਦਾ ਸੀਗਾ, ਬਹੁਜਨ ਸਮਾਜ ਪਾਰਟੀ ਦਾ ਹੁੰਦਾ ਸੀ ਜੀ। ਇਹਦਾ ਨਾਮ ਆ ਪਾਂਡੇ ਜੀ। ਵੈਸੇ ਇਹ ਜਿਹੜੇ ਪਾਂਡੇ ਜੀ ਹੈ ਇਹ ਕਾਫੀ ਪ੍ਰਸਿੱਧ ਆ, ਕਾਫੀ ਫੇਮਸ ਆ। ਇਹ ਪਾਂਡੇ ਸਾਹਿਬ ਸੀਗੇ ਜਿਹੜੇ ਇਹਨਾਂ ਦੇ ਮੁੰਡੇ ਨੇ ਚੰਨ ਚਾੜਿਆ ਸੀਗਾ। ਇਹਦਾ ਨਾਂ ਗੋਰਖਨਾਥ ਪਾਂਡੇ ਪੂਰਾ, ਇਹਨੂੰ ਪਾਂਡੇ ਜੀ ਕਹਿ ਦਿੰਦੇ ਆ। ਪਾਂਡੇ ਜੀ ਕਿਤੇ ਉਹ ਜਿਹੜਾ ਫਿਲਮਾਂ ਵਾਲਾ ਪਾਂਡੇ ਨਹੀਂ, ਸਲਮਾਨ ਖਾਨ ਜਿਹੜਾ ਬਣਦਾ, ਇਹ ਪਾਂਡੇ ਜੀ ਵੱਖਰੇ ਆ ਪਰ ਹੈਗੇ ਉਹਨਾਂ ਵਰਗੇ ਹੀ ਆ। ਇਹਨਾਂ ਦੇ ਵੀ ਬਹੁਤ ਕਿਸੇ ਜਿਹੜੇ ਆ ਉਹ ਸੁਣੇ ਜਾ ਸਕਦੇ ਸਿਆਸਤ ਦੇ ਵਿੱਚ। ਇਹਦਾ ਮੁੰਡਾ ਸੀਗਾ ਔਰ ਇਹਦੇ ਮੁੰਡੇ ਨੇ 2014 ਦੇ ਵਿੱਚ ਇੱਕ ਕੁੜੀ ਨੂੰ 7 ਕੇ 8 ਵਜੇ ਆਪਣੇ ਸਾਥੀਆਂ ਦੇ ਨਾਲ ਚੁੱਕ ਲਿਆ, ਸ਼ਾਮ ਨੂੰ ਚੁੱਕ ਕੇ ਮੁੜ ਕੇ ਸਕੂਲ ਦੇ ਵਿੱਚ ਲੈ ਗਏ। ਸਕੂਲ ਦੇ ਵਿੱਚ ਖੜ ਕੇ ਉਹਨਾਂ ਨੇ ਸਾਰਿਆਂ ਨੇ ਗੈਂਗ ਰੇਪ ਕੀਤਾ ਸੀ ਉਹਦੇ ਨਾਲ। ਉਹ ਕੇਸ ਚੱਲਦਾ ਸੀ। ਅੱਜ ਉਸ ਕੇਸ ਦਾ ਫੈਸਲਾ ਆਇਆ, ਕਿਉਂਕਿ ਉਦੋਂ ਬਾਅਦ ਤੁਹਾਨੂੰ ਯਾਦ ਹੀ ਹੈ ਕਿ ਨਿਰਭਇਆ ਕਾਂਡ ਤੋਂ ਬਾਅਦ ਬਲਾਤਕਾਰ ਦੇ ਕੇਸਾਂ 'ਚ ਇੱਥੇ ਸਖਤੀ ਬੜੀ ਕੀਤੀ ਗਈ ਆ। ਸੋ ਇਸ ਕੇਸ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਜਿੰਨੇ ਵੀ ਇਹ ਮੁੰਡੇ ਸੀ ਜਿਨ੍ਹਾਂ ਨੇ ਗੈਂਗ ਰੇਪ ਕੀਤਾ, ਇਹਨਾਂ ਸਾਰੇ ਦੋਸ਼ੀਆਂ ਨੂੰ ਤਾਂ ਜ਼ਿੰਦਗੀ
ਜੇਲ੍ਹ ਦੇ ਵਿੱਚ ਰੱਖਿਆ ਜਾਵੇ, ਯਾਨੀ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। ਸੋ ਇਹ ਇੱਕ ਸਜ਼ਾ ਜਿਹੜੀ ਹੈ ਉਹ ਇੱਕ ਦੋਸ਼ ਨੂੰ ਮਿਲੀ, ਇੱਕ ਗੁਨਾਹ ਨੂੰ ਮਿਲੀ ਹੈ। ਪਰ ਇਹ ਇਸ ਕਰਕੇ ਚਰਚਾ ਦਾ ਵਿਸ਼ਾ ਬਣੀ ਹੈ ਕਿਉਂਕਿ ਇਹ ਇੱਕ ਨੇਤਾ ਦਾ ਮੁੰਡਾ ਸੀਗਾ, ਔਰ ਉਸ ਨੇਤਾ ਦਾ ਮੁੰਡਾ ਜਿਹੜਾ ਆਪ ਵੀ ਉਹੋ ਜਿਹਾ ਹੀ ਆ, ਜਿਹੜਾ ਆਪ ਵੀ ਕਾਫੀ ਚਰਚਿਆਂ 'ਚ ਰਿਹਾ, ਪਰ ਬਾਵਜੂਦ ਇਸ ਦੇ ਕਈ ਲੱਖਾਂ ਲੋਕਾਂ ਦੀ ਉਹ ਨੁਮਾਇੰਦਗੀ ਕਰ ਚੁੱਕਾ। ਉਸ ਤਰ੍ਹਾਂ ਸਾਡੇ ਇੱਥੋਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਦੀਆਂ ਲਾਦਾਂ ਇਸੇ ਤਰ੍ਹਾਂ ਹੀ ਨਾਂ ਰੌਸ਼ਨ ਕਰਦੀਆਂ, ਚਾਹੇ ਉਹ ਜੈਸਿਕਾ ਲਾਲ ਹੱਤਿਆਕਾਂਡ ਹੋਵੇ, ਚਾਹੇ ਹੋਰ ਇਸ ਤਰ੍ਹਾਂ ਦੇ ਹੋਣ, ਨਿਤੀਸ਼ ਕਟਾਰਾ ਹੱਤਿਆਕਾਂਡ ਹੋਵੇ। ਆਹ ਇੱਕ ਦਿਨ ਦੀ ਗੱਲ ਆ, ਹਾਲੇ ਇੱਕ ਦਿਨ ਪਹਿਲਾਂ ਦੀ ਗੱਲ ਆ। ਕੱਲ ਸ਼ੇਰ ਸਿੰਘ ਇੱਕ ਮੰਤਰੀ ਹੁੰਦਾ ਸੀ ਹਰਿਆਣਾ ਸਰਕਾਰ 'ਚ, ਮੇਰੇ ਖਿਆਲ ਦੇ ਨਾਲ ਜਦੋਂ ਭਜਨ ਲਾਲ ਸਰਕਾਰ ਚੱਲਦੀ ਹੁੰਦੀ ਸੀ 1995 ਵੇਲੇ, ਉਦੋਂ ਜੰਗਲਾਤ ਮੰਤਰੀ ਸੀ ਸ਼ੇਰ ਸਿੰਘ ਜੀ। ਸ਼ੇਰ ਸਿੰਘ ਦੀ ਕੱਲ ਬੇਟੀ ਨੇ ਪ੍ਰੈਸ ਕਾਨਫਰੰਸ ਕੀਤੀ ਆ 22 ਸਾਲ ਬਾਅਦ। 22 ਸਾਲ ਪਹਿਲਾਂ ਉੱਥੇ ਇੱਕ ਕੁੜੀ ਦੀ ਹੱਤਿਆ ਹੋਈ ਸੀ, ਉਹਦੀ ਲਾਸ਼ ਮਿਲੀ ਸੀ ਰੇਲਵੇ ਟਰੈਕ ਤੋਂ। ਜਦੋਂ ਡਾਕਟਰਾਂ ਨੇ ਪੋਸਟਮਾਰਟਮ ਕੀਤਾ ਉਹਦੇ 'ਚ ਜਬਰ ਜਨਾਹ ਦੀ ਪੁਸ਼ਟੀ ਹੋਈ। ਉਸ ਤੋਂ ਬਾਅਦ ਉਹ ਮਾਮਲਾ CBI ਤੱਕ ਗਿਆ ਪਰ ਕੋਈ ਬੰਦਾ ਨਹੀਂ ਸੀ ਫੜਿਆ ਗਿਆ। 22 ਸਾਲ ਬਹੁਤ ਵੱਡਾ ਸਮਾਂ ਹੁੰਦਾ। 22 ਸਾਲ ਬਾਅਦ ਉਸੇ ਮੰਤਰੀ ਸ਼ੇਰ ਸਿੰਘ ਦੀ ਬੇਟੀ ਕੱਲ ਪ੍ਰੈਸ ਕਾਨਫਰੰਸ ਲਾ ਕੇ ਰੋ ਪਈ। ਉਹਨੇ ਆਖਿਆ ਪਹਿਲਾਂ ਤੇ ਮੈਨੂੰ ਮਾਫ਼ ਕਰਿਓ, ਮੈਂ ਇਸ ਗੁਨਾਹ ਤੇ ਪਰਦਾ ਪਾਈ ਰੱਖਿਆ ਨਾ ਚਿਹਰਾ, ਪਰ ਹੁਣ ਮੇਰੀ ਜ਼ਮੀਰ ਇਹ ਭਾਰ ਨਹੀਂ ਚੱਲਦੀ ਕਿਉਂਕਿ ਖੁਦ ਮੇਰੀ ਆਪਦੀ ਬੇਟੀ ਜਵਾਨ ਹੋਈ ਪਈ ਆ। ਇਸ ਮਾਹੌਲ ਦੇ ਵਿੱਚ ਡਰ ਲੱਗਦਾ। ਉਹਨੇ ਦੱਸਿਆ ਕਿ ਜਿਹੜਾ ਉਹ ਗੈਂਗਰੇਪ ਕੀਤਾ ਸੀ ਉਹਦੇ ਵਿੱਚ ਮੇਰਾ ਸਕਾ ਭਰਾ ਸੀ, ਔਰ ਉਹਨੂੰ ਬਚਾਉਣ ਲਈ ਮੇਰੇ ਪਿਓ ਨੇ ਹੇਠਾਂ ਤੋਂ ਲੈ ਕੇ, ਜਾਨੀ ਸਿਪਾਹੀ ਤੋਂ ਲੈ ਕੇ ਜੱਜਾਂ ਤੱਕ ਕਰੋੜਾਂ ਰੁਪਈਆ ਵਹਾਇਆ, ਕਰੋੜਾਂ ਰੁਪਈਆ। ਇਸੇ ਕਰਕੇ CBI ਕੋਲ ਇਨਵੈਸਟੀਗੇਸ਼ਨ ਜਾਣ ਦੇ ਬਾਵਜੂਦ ਅਸਲ ਦੋਸ਼ੀ ਤੱਕ ਨਹੀਂ ਪਹੁੰਚਿਆ ਜਾ ਸਕਿਆ। ਔਰ ਉਹਦੇ ਵਿੱਚ ਉਹਨੇ ਇਹ ਵੀ ਦੱਸਿਆ, ਇੱਕ ਮੇਰੇ ਭਰਾ ਦੇ ਨਾਲ ਮੇਰੀ ਭੂਆ ਦਾ ਮੁੰਡਾ ਸੀ, ਕਜ਼ਨ ਬ੍ਰਦਰ, ਉਹਦਾ ਨਾਂ ਜਾਣ ਬੁੱਝ ਕੇ ਉਸ ਪਰਚੇ 'ਚ ਪਵਾਇਆ ਗਿਆ ਸਾਰੀ ਜਾਂਚ ਪੜਤਾਲ ਨੂੰ ਉਧਰ ਲਾਉਣ ਲਈ। ਮੁੜ ਕੇ ਉਸ ਬੰਦੇ ਨੂੰ ਗਾਇਬ ਕਰ ਦਿੱਤਾ ਗਿਆ ਤੇ ਮੁੜ ਕੇ ਉਹਨੂੰ ਮਰਿਆ ਦਿਖਾ ਦਿੱਤਾ ਗਿਆ ਕਾਗਜ਼ਾਂ ਦੇ ਵਿੱਚ। ਦਰਅਸਲ ਉਹ ਕਿਸੇ ਦੇਸ਼ ਦੇ ਵਿੱਚ ਅੱਜ ਵੀ ਜਿੰਦਾ ਬੈਠਾ ਹੈ। ਜਦੋਂ ਇਸ ਤਰ੍ਹਾਂ ਦਾ ਸਾਰਾ ਵਰਤਾਰਾ ਚੱਲਦਾ, ਜਦੋਂ ਇਸ ਤਰ੍ਹਾਂ ਦੀ ਸ਼ਹਿ ਮਿਲਦੀ ਆ ਇਹਨਾਂ ਤਾਕਤਵਰ ਲੋਕਾਂ ਨੂੰ, ਆਪਣੀ ਔਲਾਦ ਨੂੰ ਜਦੋਂ ਇਸ ਤਰ੍ਹਾਂ ਦੀ ਇਹ ਸ਼ਹਿ ਦਿੰਦੇ ਆ, ਤਾਂ ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਇਸ ਮੁਲਕ ਦੇ ਵਿੱਚ ਰਹਿ ਕੇ ਸਾਹਮਣੇ ਆਉਂਦੀਆਂ ਰਹਿਣਗੀਆਂ। ਅਸਲ ਦੇ ਵਿੱਚ ਇਹ ਥੋੜੀ ਜਿਹੀ ਸਖਤਾਈ ਜੇ ਮੁੱਢਲੇ ਤੌਰ ਤੇ ਹੋ ਜੇ, ਜਦੋਂ ਇਹ ਵਗੜੈਲ ਸ਼ੁਰੂ 'ਚ ਤੁਰਦੇ ਆ, ਉਦੋਂ ਹੀ ਇਹਨਾਂ ਤੇ ਨੱਥ ਪੈ ਜਾਵੇ ਘਰੋਂ ਵੀ ਤੇ ਬਾਹਰੋਂ ਵੀ, ਮੇਰੇ ਖਿਆਲ ਦੇ ਨਾਲ ਮਸਲਾ ਹੱਲ ਹੋ ਸਕਦਾ। ਅੱਜ ਜਿਵੇਂ ਵਿਕਾਸ ਬਰਾਲਾ ਸੀ, ਹਾਲੇ ਚੱਲਿਆ ਹੀ ਸੀ, ਹਾਲੇ ਇਹੋ ਜਿਹੇ ਨੇਕ ਕੰਮਾਂ ਦੀ ਸ਼ੁਰੂਆਤ ਕਰਨ ਹੀ ਲੱਗਾ ਸੀ ਤੇ ਜਿੱਤਿਆ ਗਿਆ। ਹੁਣ ਸੂਤ ਆ ਗਿਆ। ਜੇ ਇਹ ਇਹੋ ਜਿਹੇ ਇੱਕ ਦੋ ਕਰ ਲੈਂਦਾ ਤੇ ਇਹਦਾ ਪਿਓ ਫੌ ਪਾ ਕੇ ਇਹਨੂੰ ਛੁਡਾ ਲੈਂਦਾ ਤੇ ਗਾਂ ਪਤਾ ਨਹੀਂ ਇਹਨੇ ਕਿਹੋ ਜਿਹਾ ਗੁਨਾਹ ਕਰਨਾ ਸੀਗਾ। ਸੋ ਜਿਵੇਂ ਉਹ ਕਿਹਾ ਸੀ ਨਾ ਰਾਤ ਇੰਦੌਰੀ ਨੇ कि नई हवाओं की सोबत बिगाड़ देती है, कबूतरों को खुली छत बिगाड़ देती है, जो जुर्म करते हैं इतने बुरे नहीं होते, सजा ना दे के अदालत बिगाड़ देती है। तो सजा इन्हां नूं मुढ़ले तौर ते देनी चाहिदी है। आ भ्रिष्टाखोरी वाला काम है जिहड़ा ये बंद करके इंसाफ पैर पैर ते उत्थे होना चाहिदा जी। ਅਗਲੀ ਆਪਾਂ ਮਿੰਟੋ ਜੀ ਗੱਲ ਕਰੀਏ, ਸੇਬੀ ਨੇ ਸਹਾਰਾ ਵਿਰੁੱਧ ਸੁਪਰੀਮ ਕੋਰਟ 'ਚ ਦਾਖਲ ਕੀਤੀ ਹੈ ਵਗਿਆ ਪਟੀਸ਼ਨ। ਇਹ ਸਹਾਰਾ ਵਾਲਾ ਕਾਫੀ ਚਿਰ ਤੋਂ ਪਹਿਲਾਂ ਅੰਦਰ ਸੀ, ਉਹਦਾ ਕੁਝ ਬਣ ਰਿਹਾ ਜਾਂ ਕੀ ਹੋਇਆ? ਵੈਸੇ ਦੇਖੋ, ਸਹਾਰਾ ਵਾਲੇ ਨੂੰ ਸਹਾਰਾ ਬਹੁਤ ਤਗੜਾ। ਸਹਾਰਾ ਪਹਿਲਾਂ ਤੇ UPA ਸਰਕਾਰ 'ਚ ਵੀ ਸੀ, ਉਦੋਂ ਤੁਹਾਨੂੰ ਪਤਾ ਹੀ ਹੋਣਾ ਕਿ ਕ੍ਰਿਕਟ ਟੀਮ ਕੀ ਹਾਕੀ ਟੀਮ ਸਾਰਿਆਂ ਦਾ ਸਪਾਂਸਰ ਹੁੰਦਾ ਸੀਗਾ ਜੀ। ਏਅਰਲਾਈਨਸ ਇਹਦੀ ਹੁੰਦੀ ਸੀਗੀ, ਚੈਨਲ ਇਹਦੇ ਹੁੰਦੇ ਸੀ, ਵੱਡੇ ਵੱਡੇ ਨੇਤਾ ਜਿਹੜੇ ਉਹ ਇਹਦੀਆਂ ਪਾਰਟੀਆਂ 'ਚ ਜਾ ਕੇ ਠੁਮਕੇ ਲਾਇਆ ਕਰਦੇ ਸੀ, ਸਭ ਕੁਛ ਚੱਲਦਾ ਸੀ। ਉਸ ਤੋਂ ਬਾਅਦ ਜਿਹੜੀ ਆਹ ਸਰਕਾਰ ਆਈ ਆ, ਇਹ ਸਰਕਾਰ ਦੇ ਆਉਣ ਤੋਂ ਬਾਅਦ ਜਿਹੜੇ ਇਨਵੈਸਟਰ ਸੀਗੇ ਉਹਨਾਂ ਨੂੰ ਇਸ ਤਰ੍ਹਾਂ ਲੱਗਾ ਸੀਗਾ ਕਿ ਸ਼ਾਇਦ ਹੁਣ ਕੰਮ ਬਣ ਜਾਊਗਾ ਜੀ। ਪਰ ਹੁਣ ਵੀ ਲੱਗਦਾ ਨਹੀਂ ਹੈ ਕਿ ਇਹ ਮਸਲਾ ਹੱਲ ਹੋਊਗਾ। ਦਰਅਸਲ ਮਸਲਾ ਕੀ ਆ, ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਜੇਲ੍ਹ ਦੇ ਵਿੱਚ ਹੀ ਆ। ਜੇਲ੍ਹ ਦੇ ਵਿੱਚ ਕਾਹਦਾ, ਇਹਨੂੰ ਜੇਲ੍ਹ ਦੇ ਵਿੱਚ ਇੱਕ ਦਫ਼ਤਰ ਦਿੱਤਾ ਗਿਆ, ਉਹਦੇ ਵਿੱਚ 2 ਅਸਿਸਟੈਂਟ ਦਿੱਤੇ ਗਏ ਆ, ਕੰਪਿਊਟਰ ਦਿੱਤੇ ਗਏ ਆ, ਇੰਟਰਨੈਟ ਦਿੱਤੇ ਗਏ ਆ, ਸਾਰੀਆਂ ਸਹੂਲਤਾਂ। ਔਰ ਇਹਦੇ ਤੇ ਕੋਈ ਖਾਸ ਮੁਕੱਦਮਾ ਵੀ ਦਰਜ ਨਹੀਂ। ਉਹਨੂੰ ਲੈ ਕੇ ਵੀ ਇੱਕ ਬਹੁਤ ਵੱਡਾ ਕਾਨੂੰਨੀ ਵਿਵਾਦ ਆ ਕਿ ਇਹਦੇ ਤੇ ਅਸਲ ਦੇ ਵਿੱਚ ਕੇਸ ਕੀ ਆ, ਕੇਸ ਕੀ ਪਾਇਆ ਗਿਆ, ਕਿਉਂਕਿ ਇਹਦੇ ਤੇ ਕੋਈ ਕੇਸ ਨਹੀਂ ਕੀਤਾ। ਸਿਰਫ ਤੇ ਸਿਰਫ ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਤੇ ਇਹਨੂੰ ਡੱਕਿਆ ਹੋਇਆ ਅੰਦਰ ਕਿ ਤੂੰ ਭਾਈ ਪੈਸੇ ਦੇ ਦੇ ਤੇ ਰਿਹਾ ਹੋ ਜਾ, ਬਸ ਤੇਰੇ ਨਾਲ ਆਹੀ ਅਸੀਂ
ਤੇ ਫੈਸਲਾ ਕਰ ਸਕਦੇ ਆ। ਹੂੰ ਇਹ ਆਦਮੀ ਆ ਕਿ ਇਹਦੀ ਜਾਇਦਾਦ ਤੁਹਾਨੂੰ ਮੈਂ ਦੱਸਾਂ ਤੇ ਤੁਸੀਂ ਹੈਰਾਨ ਰਹੋਗੇ, 1,85,000 ਕਰੋੜ ਰੁਪਏ ਦੀ ਜਾਇਦਾਦ ਆ ਸਬਰੋਤੋ ਦੀ। ਇਹਨੇ ਦੇਣਾ ਹੈ ਲਗਭਗ, ਹੁਣ ਜੇ ਆਪਾਂ ਮੋਟਾ ਜਿਹਾ ਮੰਨ ਕੇ ਚੱਲੀਏ ਤੇ 20,000 ਕਰੋੜ ਰੁਪਈਆ ਬਕਾਇਆ ਦੇਣਾ। ਇਹਨਾਂ ਤੇ ਵੈਸੇ ਇਹਨੇ 25,000 ਕਰੋੜ ਸੀਗਾ, 2.25 ਕਰੋੜ ਇਨਵੈਸਟਰਾਂ ਦਾ, ਉਹਦੇ ਚੋਂ 5,000 ਕਰੋੜ ਰੁਪਈਆ ਨੇ ਦੇਤਾ ਸੀਗਾ। ਉਹ 20,000 ਕਰੋੜ ਰੁਪਈਏ ਦੀ ਹੁਣ ਅੜ ਫਸਿਆ। ਸੇਬੀ ਨੇ ਇਹ ਹੁਕਮ ਲੈ ਲਏ ਸੀਗੇ ਕਿ ਜੇ ਇਹ ਪੈਸੇ ਨਹੀਂ ਦਿੰਦਾ, ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਤੁਸੀਂ ਏਦਾਂ ਕਰੋ ਕਿ ਐਮਬੀ ਵੈਲੀ ਹੈ ਜਿਹੜੀ ਮੁੰਬਈ ਪੁਣੇ ਐਕਸਪ੍ਰੈਸ ਹਾਈਵੇ ਤੇ, ਉਹਨੂੰ ਨਿਲਾਮ ਕਰ ਦਿਓ। ਉਹ ਐਮਬੀ ਵੈਲੀ ਦਾ ਵੀ ਬੜਾ ਕਿੱਸਾ ਮਸ਼ਹੂਰ ਆ। ਉਹਦੇ ਚ ਕੀ ਐਕਟਰ ਕੀ ਖਿਡਾਰੀ ਬਹੁਤ ਵੱਡੇ ਵੱਡੇ ਲੋਕਾਂ ਨੇ ਜਾ ਕੇ ਪਲਾਟ ਲਏ ਸੀਗੇ, ਜਦ ਕਿ ਪੈਸਾ ਠੱਗੀ ਠੋਰੀ ਦਾ ਸੀਗਾ। ਬਾਅਦ ਦੇ ਵਿੱਚ ਸਾਰੇ ਜਿਹੜੇ ਐਕਟਰ ਉਕਟਰ ਸੀਗੇ ਉਹਦੇ ਛੱਡ ਕੇ ਪਾਸੇ ਹੋ ਗਏ। ਪਰ ਉਹ ਬਹੁਤ ਮਹਿੰਗੀ ਪ੍ਰਾਪਰਟੀ ਆ। ਮੋਟਾ ਜਿਹਾ ਅਨੁਮਾਨ ਆ ਕੋਈ 40,000 ਕਰੋੜ ਦੀ ਇਕੱਲੀ ਪ੍ਰਾਪਰਟੀ ਆ। ਇਹ ਸੁਪਰੀਮ ਕੋਰਟ ਨੇ ਆਖਿਆ ਸੀ ਤੁਸੀਂ ਇਹ ਨਿਲਾਮ ਕਰਕੇ ਵੇਚੋ, ਪਰ ਦਫਾ ਕਰੋ, ਆਪਾਂ ਪੈਸੇ ਜਿਹੜੇ ਵੱਟ ਕੇ ਆ ਉਸ ਵੱਟ ਦੇ ਨਾਲ ਜਿੰਨੇ ਇਨਵੈਸਟਰ ਆ ਉਹ ਸਾਰੇ ਖੁਸ਼ ਕਰ ਦਿੰਦੇ ਆ, ਇਹ ਆਪੇ ਲਮਕਦੇ ਰਹਿਣ ਯਮਕਦੇ ਰਹਿਣ। ਹੁਣ ਐਮਬੀ ਵੈਲੀ ਦੀ ਜਿਹੜੀ ਉਹ ਨਿਲਾਮੀ ਸ਼ੁਰੂ ਹੋਣੀ ਸੀ, ਸੇਬੀ ਨੇ ਆ ਕੇ ਸੁਪਰੀਮ ਕੋਰਟ ਨੂੰ ਕਿਹਾ ਕਿ ਇਹ ਉੱਥੇ ਨਿਲਾਮੀ ਨਹੀਂ ਹੋਣ ਦੇ ਰਹੇ। ਇਹ ਉੱਥੇ ਆਪਦੀ ਪੁਲਿਸ ਲਾ ਕੇ ਬੈਠੇ ਆ। ਪੁਲਿਸ ਨੂੰ ਜਾ ਕੇ ਇਹਨਾਂ ਨੇ ਸ਼ਿਕਾਇਤ ਪਾਤੀ ਆ ਕਿ ਜੀ ਸਾਡੀ ਇੱਥੇ ਸੁਰੱਖਿਆ ਦੀ ਕੋਈ ਵੀ ਪ੍ਰਬੰਧ ਨਹੀਂ ਹੈਗਾ, ਕੋਈ ਸੁਰੱਖਿਆ ਦੀ ਇੱਥੇ ਸਾਡੀ ਕੋਈ ਗਰੰਟੀ ਨਹੀਂ ਹੈਗੀ ਸਾਡੀ ਪ੍ਰਾਪਰਟੀ ਨੂੰ, ਤੁਸੀਂ ਇੱਥੇ ਆ ਕੇ ਕੋਈ ਆਪਦੇ ਬੰਦੇ ਭੇਜੋ, ਕੋਈ ਫੋਰਸ ਭੇਜੋ। ਹੁਣ ਪਤਾ ਨਹੀਂ ਇਹਨਾਂ ਨੇ ਖਰਚਾ ਦੇ ਕੇ ਉੱਥੇ ਪਰਚਾ ਬਣਾ ਲਿਆ ਹਿਫਾਜ਼ਤ ਵਾਲਾ। ਉਹ ਕਹਿੰਦੇ ਆ ਕਿ ਉੱਥੇ ਮੁਲਾਜ਼ਮ ਬੈਠੇ ਆ ਔਰ ਪੈਰ ਪੈਰ ਤੇ ਇਹ ਉੱਥੇ ਅੜਿੱਕਾ ਪਾਉਂਦੇ ਪਏ, ਜਦ ਕਿ ਟਾਈਮ ਹੈ ਜਿਹੜਾ ਉਹ ਸਿਰ ਤੇ ਆ ਗਿਆ, ਕਿਉਂਕਿ ਸੁਪਰੀਮ ਕੋਰਟ ਨੇ ਆਖਿਆ ਸੀਗਾ ਕਿ ਜਨਵਰੀ 2018 ਤੱਕ ਇਹ ਸਾਰਾ ਪ੍ਰੋਸੈਸ ਪੂਰਾ ਕਰਕੇ ਇਨਵੈਸਟਰਾਂ ਨੂੰ ਪੈਸਾ ਦੇ ਦਿੱਤਾ ਜਾਵੇ। ਉਹ ਕਹਿੰਦੇ ਮਹੀਨੇ ਤੇ ਸਾਡੇ ਕੋਲ 2 ਰਹਿ ਗਏ ਆ। ਇਹ ਉੱਥੇ ਨਿਲਾਮੀ ਦੀ ਪ੍ਰਕਿਰਿਆ ਨੂੰ ਤੁਰਨ ਹੀ ਨਹੀਂ ਦੇ ਰਹੇ। ਸੋ ਸੇਬੀ ਨੇ ਜਾ ਕੇ ਇੱਕ ਵਾਰ ਫੇਰ ਸੁਪਰੀਮ ਕੋਰਟ ਦੇ ਵਿੱਚ ਇਹ ਅਵੱਗਿਆ ਪਟੀਸ਼ਨ ਪਾਈ ਆ। ਇਹਦੇ ਤੇ ਹੁਣ ਸੁਪਰੀਮ ਕੋਰਟ ਨੇ ਅੱਜ ਬੜਾ ਸਖਤ ਰੁਖ ਅਖਤਿਆਰ ਕੀਤਾ। ਉਹਨੇ ਆਖਿਆ ਕਿ ਤੂੰ ਇਹਨੂੰ ਪ੍ਰਯੋਗਸ਼ਾਲਾ ਨਾ ਸਮਝ, ਸੁਪਰੀਮ ਕੋਰਟ ਨੂੰ ਤੂੰ ਬੱਚਿਆਂ ਵਾਂਗੂ ਇੱਥੇ ਆ ਕੇ ਐਕਸਪੈਰੀਮੈਂਟ ਕਰਦਾ ਹੈ। ਇਹ ਤੇਰੇ ਐਕਸਪੈਰੀਮੈਂਟ ਅਸੀਂ ਚੱਲਣ ਨਹੀਂ ਦੇਣੇ, ਬੰਦਾ ਬਣ ਜਾ ਔਰ ਬੰਦੇ ਵਾਲੇ ਕੰਮ ਕਰ। ਹੁਣ ਅੱਗੇ ਦੇਖਦੇ ਆ ਕੀ ਬਣਦਾ ਹੈ। ਪਰ ਜਿਹੜਾ ਸਹਾਰਾ ਦਾ ਜਿਹੜਾ ਸਬਰੋਤੋ ਹੈ, ਇਹ ਸਹਾਰਾ ਤੇ ਸਬਰੋਤੋ ਕਿਸੇ ਸਮੇਂ ਇੱਕ ਦੱਸਦੇ ਆ ਕਿ ਗੰਦੇ ਨਾਲੇ ਦੇ ਕਿਨਾਰੇ ਇੱਕ ਕੋਠਾ ਹੁੰਦਾ ਸੀ, ਉੱਥੋਂ ਸ਼ੁਰੂ ਹੋਇਆ ਸੀ ਇਹ ਸਹਾਰਾ ਤੇ ਸਬਰੋਤੋ ਦਾ ਸਫ਼ਰ। ਉਹਦੇ ਵਿੱਚ ਇੱਕ ਲਮਰੇਟਾ ਸਕੂਟਰ ਖੜਾ ਹੁੰਦਾ ਸੀ, ਇੱਕ ਮੇਜ਼ ਹੁੰਦਾ ਸੀ, ਇੱਕ ਟੁੱਟੀ ਜਿਹੀ ਕੁਰਸੀ ਹੁੰਦੀ ਸੀ, ਉਹਦੇ ਤੇ ਬਹਿ ਕੇ ਇਹ ਚਿੱਟ ਫੰਡ ਦਾ ਕੰਮ ਕਰਦਾ ਹੁੰਦਾ ਸੀ। ਉਹ ਚਿੱਟ ਫੰਡ ਵਾਲਾ ਮੁੜ ਕੇ ਚਿੱਟ ਫੰਡ ਬਣ ਗਿਆ। ਇਹਨੇ ਇਨਵੈਸਟਰਾਂ ਨੂੰ ਐਸਾ ਠੱਗਿਆ ਕਿ ਹੁਣ ਪਿੱਛੇ ਪਿੱਛੇ ਤੁਰੇ ਫਿਰਦੇ ਆ। ਜੀ ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਹਨੀਪ੍ਰੀਤ ਦਾ ਪੁਲਿਸ ਨੂੰ ਮਿਲਿਆ 3 ਦਿਨਾਂ ਦਾ ਹੋਰ ਰਿਮਾਂਡ। ਅਜੇ ਤੱਕ ਪੁਲਿਸ ਦੇ ਹੱਥ ਕੁਛ ਲੱਗਾ ਹੈ ਇਸ ਰਿਮਾਂਡ ਤੋਂ ਵਿੱਚੋਂ? ਨਹੀਂ, ਉਹਨਾਂ ਹੋਰ ਰਿਮਾਂਡ ਦੀ ਡਿਮਾਂਡ ਕਰ ਲਈ। ਅਦਾਲਤ ਵੀ ਕਹਿੰਦੇ ਕੋਈ ਗੱਲ ਨਹੀਂ, ਤੁਹਾਡੀ ਡਿਮਾਂਡ ਪੂਰੀ ਕਰ ਦਿੰਦੇ, 3 ਦਿਨਾਂ ਦਾ ਹੋਰ ਰਿਮਾਂਡ ਚੱਕੋ, ਤੁਸੀਂ ਖੁਸ਼ ਰਹੋ, ਤੁਸੀਂ ਆਬਾਦ ਰਹੋ, ਜਿੰਦਾਬਾਦ ਰਹੋ, ਕਰ ਲਓ ਜੇ ਮਨ ਖੁਸ਼, ਰਾਂਝਾ ਰਾਜੀ ਕਰ ਲਓ, ਪਰ ਕੁਛ ਨਾ ਕੁਛ ਦਿਓ ਤੇ ਸਹੀ, ਰਿਜ਼ਲਟ ਦਿਓ। ਅੱਜ ਦੇਖੋ ਇਹਨਾਂ ਨੂੰ ਰਿਮਾਂਡ ਤੇ ਮਿਲ ਗਿਆ, ਪਰ ਇਹ ਆਖਰੀ ਰਿਮਾਂਡ ਹੋਏਗਾ। ਵੈਸੇ ਤੇ ਜੇ ਆਪਾਂ ਦੇਖੀਏ ਇਹ ਕੇਸ ਹੀ ਵੱਡਾ, ਥੋੜੀ ਜਿਹੀ ਇਹਦੇ ਚ ਹਾਈਪ ਜ਼ਿਆਦਾ ਬਣੀ ਖਲੋਤੀ ਆ। ਉਦਾਂ ਜਿਸ ਤਰੀਕੇ ਨਾਲ ਇਹਨਾਂ ਨੇ 6 ਦਿਨ ਦੇ ਰਿਮਾਂਡ ਦਾ ਜਾ ਕੇ ਉੱਥੇ ਸਿੱਟਾ ਦਿੱਤਾ, ਜੇ ਅਦਾਲਤ ਚਾਹੁੰਦੀ ਤੇ ਹੋ ਸਕਦਾ ਸੀ ਅੱਜ ਹੀ ਇਹਨਾਂ ਦੀ ਇਹ ਜਿਹੜੀ ਡਿਮਾਂਡ ਸੀ ਰਿਮਾਂਡ ਵਾਲੀ ਉਹ ਰੱਦ ਕਰ ਦਿੱਤੀ ਜਾਂਦੀ। ਪਰ ਫਿਰ ਵੀ ਕਿਉਂਕਿ ਮਾਮਲਾ ਬਹੁਤ ਇੱਕ ਤੇ ਗੁੰਝਲਦਾਰ ਆ, ਦੂਸਰਾ ਹਾਈ ਪ੍ਰੋਫਾਈਲ ਆ, ਇਸ ਕਰਕੇ ਅਦਾਲਤ ਨੇ ਫਿਰ 3 ਦਿਨਾਂ ਦਾ ਰਿਮਾਂਡ ਦੇ ਦਿੱਤਾ ਜੀ। ਔਰ ਇਸ ਰਿਮਾਂਡ ਨੂੰ ਜਾ ਕੇ ਇਹਨਾਂ ਨੇ ਇਸ ਗਰਾਊਂਡ ਦੇ ਆਧਾਰ ਤੇ ਮੰਗਿਆ। ਉਹ ਕਹਿੰਦੇ ਜੀ ਦੇਖੋ, ਇੱਕ ਤੇ ਲੈਪਟਾਪ ਹੈ ਜਿਹੜਾ ਉਹ ਅਸੀਂ ਬਰਾਮਦ ਕਰਨਾ ਹਨੀਪ੍ਰੀਤ ਵਾਲਾ, ਉਹਦੇ ਵਿੱਚ ਜਿਹੜੀ ਹਾਰਡ ਡਿਸਕ ਆ ਉਹ ਰਿਕਵਰ ਕਰਨੀ ਆ। ਇਸ ਤੋਂ ਇਲਾਵਾ ਇੱਕ ਮੋਬਾਈਲ ਆ, ਉਹਦੀ ਰਿਕਵਰੀ ਕਰਨੀ ਬਾਕੀ ਆ। ਨਾਲ ਇਹ ਹਵਾਲਾ ਦਿੱਤਾ ਕਿ ਇੱਕ ਗੇੜਾ ਹਾਲੇ ਬਠਿੰਡੇ ਦੇ ਵਿੱਚ ਹੋਰ ਮਾਰਨਾ ਜੀ। ਹੁਣ ਅਦਾਲਤ ਨੇ ਇਹਨਾਂ ਸਾਰੀਆਂ ਦਲੀਲਾਂ ਨੂੰ ਇੱਕ ਵਾਰੀ ਤੇ ਮੰਨ ਲਿਆ। ਹਾਲਾਂਕਿ ਇਹਨਾਂ ਨੇ ਵੱਧ ਦਿਨਾਂ ਦਾ ਰਿਮਾਂਡ ਮੰਗਿਆ ਸੀ, ਪਰ ਇਹਨਾਂ ਨੇ 3 ਦਿਨਾਂ ਦਾ ਰਿਮਾਂਡ ਦਿੱਤਾ ਜੱਜ ਨੇ। ਹੁਣ ਉੱਥੇ ਇੱਕ ਚੀਜ਼ ਜਿਹੜੀ ਹੋਰ ਵੀ ਵਾਪਰੀ ਹੈ, ਦੱਸਦੇ ਕਿ ਹਨੀਪ੍ਰੀਤ ਉੱਥੇ ਫੁੱਟ ਕੇ ਰੋ ਪਈ ਆ। ਉਹ ਜਿਵੇਂ ਆਂਦੇ ਹੁੰਦੇ ਕਿ ਡੋਲੀ ਚੜ੍ਹਦੀ ਹੀਰ ਨੇ ਮਾਰੀਆਂ ਕੂਕਾਂ, ਤੇ ਓਦਾਂ ਹੀ ਅਦਾਲਤ ਚ ਵੜਦੀ ਹਨੀਪ੍ਰੀਤ ਨੇ ਮਾਰੀਆਂ ਕੂਕਾਂ। ਪਰ ਕੂਕਾਂ ਕਿਹਨੇ ਸੁਣਨੀਆਂ? ਉੱਥੇ ਬਹੁਤ ਸਾਰੇ ਮੁਲਜ਼ਮ ਆ ਜਿਹੜੇ ਆਪਣੇ ਹੰਝ ਵਹਾ ਕੇ ਤੁਰੇ ਆਉਂਦੇ ਆ,
ਪਰ ਅਦਾਲਤੀ ਪ੍ਰਕਿਰਿਆਵਾਂ ਜਿਹੜੀਆਂ ਉਹ ਨਿਰੰਤਰ ਚੱਲਦੀਆਂ ਰਹਿੰਦੀਆਂ। ਅਦਾਲਤਾਂ, ਫਿਲਮਾਂ 'ਚ ਇੱਕ ਡਾਇਲੋਗ ਆਪਾਂ ਸੁਣਦੇ ਆ ਨਾ ਕਿ ਅਦਾਲਤਾਂ ਜਜ਼ਬਾਤਾਂ ਨਾਲ ਨਹੀਂ ਸਬੂਤਾਂ ਨਾਲ ਚੱਲਦੀਆਂ। ਸਬੂਤ ਹਨੀਪ੍ਰੀਤ ਦੇ ਹੁਣ ਤੱਕ ਵਿਰੋਧੀ ਆ। ਰੋਈ ਕੁਰਲਾਈ ਜ਼ਰੂਰ ਆ, ਪਰ ਉਹਨਾਂ ਨੇ 3 ਦਿਨ ਦਾ ਰਿਮਾਂਡ ਦੇ ਦਿੱਤਾ। ਵੈਸੇ 3 ਦਿਨਾਂ ਦੇ ਰਿਮਾਂਡ ਤੋਂ ਚੇਤਾ ਆ ਗਿਆ ਕਿ ਜਿਹੜੇ ਭਾ ਲੰਗਾ ਸਾਹਿਬ ਆ ਉਹ ਵੀ ਅੱਜ ਪੇਸ਼ ਹੋਏ ਆ। 3 ਦਿਨਾਂ ਦਾ ਰਿਮਾਂਡ ਉਹਨਾਂ ਦਾ ਮਿਲ ਗਿਆ। ਹੁਣ ਬਰਾਬਰੀ ਤੁਰੇ ਜਾਂਦੇ ਆ। ਬਸ 1 ਦਿਨ ਦਾ ਹੀ ਫਰਕ ਸੀਗਾ, ਉਹ 1 ਦਿਨ ਬਾਅਦ 'ਚ ਪੇਸ਼ ਹੋਇਆ, 1 ਦਿਨ ਪਹਿਲਾਂ ਫੜੀ ਗਈ ਜਾਂ ਇਹ ਸਰੈਂਡਰ ਹੋਈ ਆ। ਪਰ ਬਾਅਦ ਦੇ ਵਿੱਚ ਹੁਣ ਜਿਸ ਤਰੀਕੇ ਨਾਲ ਰਿਮਾਂਡ ਮਿਲੀ ਜਾਂਦੇ ਆ ਉਹ ਇੱਕੋ ਟਾਈਮ ਤੇ ਜਾ ਕੇ ਰਲ ਗਏ ਆ। ਮੰਨ ਲਓ 3 ਦਿਨਾਂ ਬਾਅਦ ਫਿਰ ਪੇਸ਼ੀ ਹੋਊਗੀ ਤੇ ਜੇ ਉਦੋਂ ਦੋਨਾਂ ਦੇ ਰਿਮਾਂਡ ਨਾ ਮਿਲੇ ਤਾਂ ਇੱਕੋ ਦਿਨ ਜੇਲ੍ਹ 'ਚ ਚਲੇ ਜਾਣਗੇ। ਉਹਦਾ ਇੱਕ ਨਵੀਂ ਅਪਡੇਟ ਇਸ ਮਾਮਲੇ 'ਚ ਇਹ ਵੀ ਆ ਕਿ ਕੱਲ ਡੇਰੇਦਾਰ ਦੀ ਮੁਲਾਕਾਤ ਕਰਨ ਗਏ ਸਨ, ਉਹਦੇ ਦਾਮਾਦ ਸੀਗੇ ਔਰ ਨਾਲ ਧੀ ਸੀਗੀ, ਹੋਰ ਵੀ ਘਰੇਲੂ ਮੈਂਬਰ ਸੀਗੇ। ਦੱਸਦੇ ਆ ਕਿ ਜਿਸ ਤਰੀਕੇ ਨਾਲ ਮੁਲਾਕਾਤ ਕਰਵਾਈ ਗਈ ਆ, ਉਦਾਂ ਤੇ ਜੇ ਕੋਈ ਆਮ ਕੈਦੀ ਦੀ ਮੁਲਾਕਾਤ ਕਰਨ ਜਾਵੇ ਉਹਨੂੰ 20-25 ਮਿੰਟ ਹੀ ਬੈਠਣ ਨੂੰ ਮਿਲਦੇ ਆ। ਜੇ ਉਹਨੇ ਵੱਧ ਸਮਾਂ ਲਾਉਣਾ ਹੋਵੇ ਤੇ ਉਨੀ ਵਾਰੀ ਉਹਨੂੰ ਫਿਰ ਜਿੰਨੇ ਮਿੰਟ ਉਹਨੇ ਲਾਉਣੇ ਆ ਉਹ 5-5 ਮਿੰਟਾਂ ਬਾਅਦ ਉਨੀ ਵਾਰੀ ਉਹਨੂੰ ਗੀਜ਼ੇ 'ਚ ਹੱਥ ਪਾਉਣਾ ਪੈਂਦਾ। ਉਹਦਾ ਇਹ ਮੁਲਾਕਾਤ ਨਹੀਂ ਕਰਵਾਉਂਦੇ। ਦੱਸਦੇ ਆ ਕਿ ਇਹਨਾਂ ਦੀ ਖੁੱਲੀ ਮੁਲਾਕਾਤ ਉੱਥੇ 1.5 ਘੰਟਾ ਚੱਲੀ ਹੈ। ਹਾਲਾਂਕਿ ਜੇਲ੍ਹ ਪ੍ਰਬੰਧਨ ਨੇ ਆਖਿਆ ਨਹੀਂ ਜੀ ਅਸੀਂ 20 ਮਿੰਟ ਗੱਲ ਕਰਾਈ ਆ, ਪਰ ਮੀਡੀਆ ਦੇ ਸੂਤਰ ਦੱਸਦੇ ਆ ਕਿ ਇਹਨਾਂ ਦੀ ਮੁਲਾਕਾਤ ਜਿਹੜੀ ਆ ਉਹ 1.5 ਘੰਟਾ ਚੱਲੀ ਆ ਤੇ ਨਾਲੇ ਚੱਲੀ ਵੀ ਜਿਹੜੀ ਆ ਉਹ ਡਿਓੜੀ ਗੇਟ ਥਾਣੀ ਆ। ਪਰ ਜੇਲ੍ਹ ਵਾਲੇ ਕਹਿੰਦੇ ਆ ਕਿ ਨਹੀਂ, ਇਹੋ ਜਿਹੀ ਗੱਲ ਨਹੀਂ ਹੈ ਜੀ, ਜਿਵੇਂ ਆਮ ਕੈਦੀਆਂ ਨੇ ਮੁਲਾਕਾਤ ਕੀਤੀ ਆ ਸੌਦਾ ਕੀਤੀ ਆ। ਦੱਸਣ ਵਾਲੇ ਇਹ ਵੀ ਦੱਸਦੇ ਆ ਕਿ ਉੱਥੇ ਪਿਓ ਧੀ ਕਾਫੀ ਰੋਏ ਆ, ਇਹਦੀ ਧੀ ਵੀ ਰੋਈ ਆ, ਇਹ ਵੀ ਰੋਇਆ। ਹੁਣ ਇਹਨਾਂ ਗੱਲਾਂ ਨੂੰ ਛੱਡ ਦਈਏ, ਰੋਣਾ ਤੇ ਹਾਲੇ ਪਤਾ ਨਹੀਂ ਕਿੰਨਾ ਕੁ ਚਿਰ ਇਹਨਾਂ ਦੇ ਕਰਮਾਂ 'ਚ ਲਿਖਿਆ ਕਿਉਂਕਿ ਕੰਮ ਰੋਣ ਵਾਲੇ ਕੀਤੇ ਸੀਗੇ। ਦੂਜੇ ਪਾਸੇ ਅੱਜ ਸਾਧਨੀ ਵਿਪਾਸਨਾ ਨੂੰ ਵੀ ਸੱਦਿਆ ਸੀਗਾ ਇਹਨਾਂ ਨੇ, ਨੋਟਸ ਭੇਜ ਕੇ ਕਿ ਤੁਸੀਂ ਵੀ ਆਓ, ਪੁੱਛ-ਗਿੱਛ 'ਚ ਮਾੜਾ ਜਿਹਾ ਹੱਥ ਵੰਡਾਓ, ਥੋੜਾ ਜਿਹਾ ਸਾਨੂੰ ਸਹਿਯੋਗ ਕਰੋ। ਪਰ ਉਹ ਚਲਾਕੀ ਕਰ ਗਈ। ਚਲਾਕੀ ਇਹ ਕਰ ਗਈ, ਉਹਨੂੰ ਪਤਾ ਸੀਗਾ ਕਿ ਜੇ ਮੈਂ ਪੁੱਛ-ਗਿੱਛ ਦੇ ਵਿੱਚ ਸ਼ਾਮਲ ਹੋ ਗਈ ਉਹਨਾਂ ਨੇ ਹਨੀਪ੍ਰੀਤ ਦੇ ਸਾਹਮਣੇ ਮੈਨੂੰ ਟੇਬਲ ਤੇ ਬਿਠਾ ਲੈਣਾ। ਸੋ ਇਸ ਕਰਕੇ ਉਹਨੇ ਬੜੀ ਫੁਰਤੀ ਮਾਰ ਕੇ ਉਹਨੇ ਆਪਣਾ ਮੈਡੀਕਲ ਸਰਟੀਫਿਕੇਟ ਭੇਜਤਾ। ਉਹ ਕਹਿੰਦੀ ਜੀ ਮਾਫ਼ ਕਰਨਾ, ਅੱਜ ਮੇਰੀ ਤਬੀਅਤ ਠੀਕ ਨਹੀਂ ਹੈ। ਜੀ ਜਾਂਦੇ ਮਿੰਟੂ ਜੀ ਗੱਲ ਕਰ ਲਈਏ ਅਵਾਰਾ ਪਸ਼ੂਆਂ ਦੀ। ਹਮੇਸ਼ਾ ਹੀ ਰਹਿ ਕੇ ਗੱਲ ਹੁੰਦੀ ਰਹਿੰਦੀ ਆ। ਅਬੋਹਰ ਤਹਿਸੀਲ ਦੇ ਵਿੱਚ ਕਹਿੰਦੇ ਅਵਾਰਾ ਪਸ਼ੂਆਂ ਨੇ 20 ਦਿਨਾਂ ਦੇ ਵਿੱਚ 6 ਜਾਨਾਂ ਲੈ ਲਈਆਂ। ਮੈਂ ਹੈਰਾਨ ਇਸ ਗੱਲ ਤੋਂ ਆ ਕਿ ਦੇਖੋ ਇੱਕ ਤਹਿਸੀਲ ਦੇ ਵਿੱਚ ਅੱਧਾ ਦਰਜਨ ਬੰਦੇ ਮਰ ਗਏ ਸਿਰਫ ਤੇ ਸਿਰਫ ਅਵਾਰਾ ਪਸ਼ੂਆਂ ਕਰਕੇ, ਔਰ ਕਿਸੇ ਵੀ ਸਾਡੇ ਪੰਜਾਬੀ ਮੀਡੀਆ ਦੇ ਅਦਾਰੇ ਦੇ ਵਿੱਚ ਇਸ ਤਰ੍ਹਾਂ ਦੀ ਖਬਰ ਨਹੀਂ ਆ ਰਹੀ। ਦੇਖ ਲਓ, ਤੇ ਇਹ ਹੈਰਾਨ ਕਰਨ ਵਾਲੀ ਗੱਲ ਆ ਇੱਕ ਤਹਿਸੀਲ ਦੇ ਵਿੱਚ। ਸੋ ਜਿਹੜੇ ਮਰੇ ਆ ਇਹਨਾਂ 20 ਦਿਨਾਂ ਦੇ ਵਿੱਚ, ਜਿਹੜੇ 6 ਬੰਦੇ ਮਰੇ ਆ, ਵੈਸੇ 7 ਐਕਸੀਡੈਂਟ ਹੋਏ ਆ। ਜਿਹੜੇ 6 ਮਰੇ ਆ, 6 ਦੇ ਵਿੱਚੋਂ 5 ਦੀ ਉਮਰ 30 ਸਾਲ ਤੋਂ ਥੱਲੇ ਸੀ ਤੇ ਸਾਰੇ ਮੋਟਰਸਾਈਕਲ ਸਵਾਰ ਸਨ। ਇਤਫਾਕ ਦੇਖੋ। ਹੁਣ ਇੱਥੇ ਇਹ ਆ ਕਿ ਜਦੋਂ ਇਹ ਇਲਾਕਾ ਸ਼ੁਰੂ ਹੋ ਜਾਂਦਾ ਨਾ ਮਲੋਟ ਤੇ ਅਬੋਹਰ ਦਾ, ਉਦੋਂ ਇਸ ਤਰ੍ਹਾਂ ਦੇ ਜੰਗਲੀ ਜੀਵ ਵੀ ਬਹੁਤ ਮਿਲਦੇ ਆ, ਜਿਵੇਂ ਨੀਲਗਾਵਾਂ, ਜਿਹੜੇ ਢੱਠੇ ਆ ਇਹਨਾਂ ਦੇ ਝੁੰਡ, ਕਿਉਂਕਿ ਬਰਾਨੀ ਜੇ ਇਲਾਕੇ ਆ, ਟਿੱਬੇ ਆ, ਇਹ ਝੁੰਡ ਇਕੱਤਰ ਹੋ ਜਾਂਦੇ ਆ। ਮੁੜ ਕੇ ਝੁੰਡ ਤੁਰਦੇ ਖੇਤਾਂ 'ਚ ਆ ਜਾਂਦੇ ਆ। ਖੇਤਾਂ 'ਚ ਜਦੋਂ ਕੋਈ ਭਜਾਉਂਦਾ ਕੱਢਦਾ ਜਾਂ ਇਹ ਲੜਦੇ ਆ ਆਪਸ ਦੇ ਵਿੱਚ, ਯਕਦਮ ਸੜਕ ਤੇ ਆ ਜਾਂਦੇ, ਚਾਹੇ ਜਰਨੈਲੀ ਸੜਕ ਹੋਵੇ ਚਾਹੇ ਹਾਈਵੇ ਹੋਵੇ। ਤੇ ਫਿਰ ਜਿਹਦੀ ਮਾੜੀ ਕਿਸਮਤ ਹੋਵੇ ਉਹ ਉਸ ਸਮੇਂ ਇਹਨਾਂ ਦੇ ਨਾਲ ਟਕਰਾ ਜਾਂਦਾ। ਇਹ ਆ ਜਿਹੜੇ ਹਾਦਸੇ ਵਾਪਰੇ ਆ, ਇਹਨਾਂ ਦੇ ਵਿੱਚ ਇੱਕੋ ਦਿਨ 2 ਹਾਦਸੇ ਦੇ ਵਿੱਚ, 2 ਹਾਦਸੇ ਵਾਪਰਨ ਦੇ ਵਿੱਚ 2 ਜਾਨਾਂ ਗਈਆਂ ਇੱਕੋ ਦਿਨ, ਔਰ ਇੱਕੋ ਪਿੰਡ ਦੇ ਵਿੱਚ ਉਹ ਹਾਦਸੇ ਹੋਇਆ। ਉਹ ਕੱਲ ਮੋਤਬਾਰਾਂ ਦੀ ਇਹਨਾਂ ਨੇ ਮੀਟਿੰਗ ਵੀ ਸੱਦੀ ਸੀਗੀ। ਮੋਤਬਾਰ ਵੀ ਉਹੋ ਜਿਹੀ ਅੱਜ ਕੱਲ, ਉਹਨਾਂ ਦਾ ਵੀ ਕੋਈ ਇਤਬਾਰ ਨਹੀਂ ਹੈ। 100-150 ਇੱਥੇ ਪੰਚਾਇਤ ਹੈ ਅਬੋਹਰ ਤਹਿਸੀਲ ਦੇ ਵਿੱਚ, 20 ਬੰਦੇ 20 ਨੁਮਾਇੰਦੇ ਮਸਾਂ ਪਹੁੰਚੇ ਸਨ। ਉਹਨਾਂ ਨੇ ਵੀ ਚਾਹ ਪਾਣੀ ਪੀਤਾ, ਜਲਪਾਨ ਕੀਤਾ ਤੇ ਮੁੜ ਕੇ ਚਲੇ ਗਿਆ। ਹੱਲ ਇਸ ਮਸਲੇ ਦਾ ਹਾਲੇ ਤੱਕ ਨਹੀਂ ਨਿਕਲ ਰਿਹਾ। ਸੋ ਹੱਲ ਕਿਸੇ ਨਾ ਕਿਸੇ ਪਾਸਿਓਂ ਕੱਢਣਾ ਪਊਗਾ, ਨਹੀਂ ਤੇ ਇਹ ਜਾਨਾਂ ਜਿਹੜੀਆਂ ਜਾਈ ਜਾਂਦੀਆਂ, ਇੱਕ ਨਾ ਇੱਕ ਦਿਨ ਫਿਰ ਇਹਨਾਂ ਦੇ ਜਿਹੜੇ ਪਿਆਰੇ ਆ ਕਿਤੇ ਨਾ ਕਿਤੇ ਸੰਗਠਿਤ ਹੋ ਕੇ ਰੌਲਾ ਪਾ ਬਹਿਣਗੇ। ਫਿਰ ਉਸ ਗੱਲ ਦਾ ਫਾਇਦਾ ਕੋਈ ਨਹੀਂ। ਜਦੋਂ ਗਊ ਸੈਸ ਵੀ ਲਈ ਜਾਂਦੇ ਆ, ਉੱਦਾਂ ਵੀ ਲੋਕਾਂ ਤੋਂ ਟੈਕਸ ਉਗਰਾਈ ਜਾਂਦੇ ਆ। ਇਹਨਾਂ ਚੀਜ਼ਾਂ ਦਾ ਪ੍ਰਬੰਧ ਕਰਨਾ ਚਾਹੀਦਾ। ਹੋਰ ਨਹੀਂ ਤੇ 1-2 ਚੀਜ਼ਾਂ ਤੇ ਕਰ ਲੈਣੀਆਂ ਚਾਹੀਦੀਆਂ ਨਾ, ਜਿੱਦਾਂ ਟਾਲਾਂ ਨੇ, ਸਾਡੀਆਂ ਪੱਠਿਆਂ ਵਾਲੀਆਂ ਟਾਲਾਂ ਨੇ, ਇਹ ਸੜਕਾਂ ਤੇ ਬਣੀਆਂ ਹੋਈਆਂ। ਉਹ ਕੀ ਹੁੰਦਾ ਹੈ ਕਿ ਅਵਾਰਾ ਪਸ਼ੂਆਂ ਦੇ ਝੁੰਡ ਉਹਨਾਂ ਟਾਲਾਂ ਦੇ ਆਲੇ ਦੁਆਲੇ ਆ ਕੇ ਟਹਿਲਦੇ ਰਹਿੰਦੇ ਆ।
ਜਦੋਂ ਰੱਜ ਲੈਂਦੇ ਆ ਫਿਰ ਖਰਮਸਤੀਆਂ ਕਰਦੇ ਕਰਦੇ ਕਿਸੇ ਦਾ ਕਾਲ ਬਣ ਕੇ ਸੜਕ ਤੇ ਆ ਜਾਂਦੇ ਆ। ਜਾਂ ਤੇ ਇਹ ਟਾਲਾਂ ਪਿੱਛੇ ਹਟਾ ਦਿੱਤੀਆਂ ਜਾਣ, ਜਾਂ ਫਿਰ ਕੋਈ ਹੋਰ ਸਕੀਮ ਲਾ ਕੇ ਜਿੱਦਾਂ ਹਾਈਵੇ ਆ ਉਹਦੇ ਕਿਨਾਰਿਆਂ ਤੇ ਕੋਈ ਵਾੜ ਵੂੜ ਕਰ ਦੇਣੀ ਚਾਹੀਦੀ ਹੈ। ਸੜਕਾਂ ਤੇ ਇਹਨਾਂ ਪਸ਼ੂਆਂ ਦਾ ਆਉਣਾ ਜਿਹੜਾ ਰੋਕਿਆ ਜਾਣਾ ਚਾਹੀਦਾ। ਬਹੁਤ ਮੇਰੇ ਤੇ ਮਨ ਦੇ ਵਿੱਚ ਚੁੱਭਦੀ ਪਈ ਆ ਗੱਲ ਕਿ ਇੰਨੀਆਂ ਜਾਨਾਂ ਚਲੇ ਗਈਆਂ ਪੰਜਾਬ ਦੇ ਇੱਕ ਤਹਿਸੀਲ ਦੇ ਵਿੱਚ, ਔਰ ਕਿਸੇ ਨੇ ਚੂੰ ਤੱਕ ਨਹੀਂ ਕੀਤੀ। ਲੋਕੀ ਬਹੁਤ ਸਹਿਨਸ਼ੀਲ ਹੋ ਗਏ ਆ, ਪਰ ਮੇਰੇ ਖਿਆਲ ਦੇ ਨਾਲ ਘੱਟੋ ਘੱਟ ਲੋਕਾਂ ਨੂੰ ਇਹਨਾਂ ਤੇ ਕਰਨਾ ਚਾਹੀਦਾ। ਜੇ ਨਹੀਂ ਕੋਈ ਗੱਲ ਬਣਦੀ, ਇਹ ਮਸਲਾ ਅਦਾਲਤਾਂ ਦੇ ਵਿੱਚ ਤੇ ਖੜਿਆ ਜਾਣਾ ਚਾਹੀਦਾ ਨਾ, ਕਿਉਂਕਿ ਇਸ ਸਮੇਂ ਇਹ ਮਸਲਾ ਕਿਸੇ ਇੱਕ ਬੰਦੇ ਦਾ ਨਹੀਂ, ਪੂਰਾ ਜਨਤਕ ਮਸਲਾ ਬਣ ਗਿਆ, ਪੂਰੇ ਪੰਜਾਬ ਦੀ ਸਮੱਸਿਆ ਬਣ ਚੁੱਕਾ। ਜੀ ਜੀ ਜੀ, ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।